ਜੇ ਇਹ ਗੱਲ ਜਿਹੜੀ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਵਾਲੀ ਆ ਬਹੁਤ ਵਧੀਆ, ਜਿੰਨੇ ਵਧੀਆ ਮਰਜ਼ੀ ਹੋ, ਪਰ ਪਹਿਲਾਂ ਇਹ ਗੱਲ ਦੱਸੋ ਕਿ 24 ਸਾਲ ਪਹਿਲਾਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਹੁਕਮ ਆਇਆ ਹੋਇਆ ਉਹਦੇ ਵੱਲ ਤੁਹਾਡਾ ਧਿਆਨ ਕਿਉਂ ਨਹੀਂ? ਬੜੀ ਵਾਰ ਜਥੇਦਾਰਾਂ ਦੀ ਵਰਤੋਂ ਅਕਾਲੀਆਂ ਨੇ ਆਪਦੇ ਸਵਾਰਥਾਂ ਲਈ ਕੀਤੀ। ਇੱਥੋਂ ਤੱਕ ਵੀ ਗਏ ਵੀ ਆਪਦੇ ਸਿਆਸੀ ਸ਼ਰੀਕ ਨੂੰ ਜਿਹੜਾ ਕਿਸੇ ਹੋਰ ਸਿਆਸੀ ਪਾਰਟੀ 'ਚ ਆ ਉਹਨੂੰ ਜੇ ਦੱਬਣਾ ਹੋਵੇ ਤਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਅਥਾਰਟੀ ਆ ਉਹਨੂੰ ਉਹਦੀ ਦੁਰਵਰਤੋਂ ਕੀਤੀ ਗਈ। ਜਦੋਂ ਬਾਦਲ ਦਲ ਵਾਲਿਆਂ ਕੋਲੇ ਗੱਲ ਜਾਂਦੀ ਆ ਉਹ ਕਹਿੰਦੇ ਹਾਏ ਸਾਡੇ ਕੋਲੋਂ ਜਥੇਦਾਰ ਲਾਉਣ ਦੀ ਜੇ ਸ਼ਕਤੀ ਖੁੱਸ ਗਈ ਤਾਂ ਫੇਰ ਅਸੀਂ ਤਾਂ ਮਾਰੇ ਗਏ। ਸੋ ਕੁੱਲ ਮਿਲਾ ਕੇ ਇਹ ਜਿਹੜੇ ਦਿਨ ਪੰਥ ਨੇ ਦੇਖੇ ਆ ਬਰਗਾੜੀ ਬਾਈਬਲ ਕਾਂਡ ਜਾਂ ਹੋਏ ਤਾਂ ਹੀ ਹੋ ਸਕੇ ਆ ਜੇਕਰ ਆਪਣੇ ਕੋਲੇ ਤਖਤਾਂ ਦੇ ਜਥੇਦਾਰ ਲਾਉਣ ਜਾਂ ਲਾਉਣ ਦਾ ਸੇਵਾ ਨਿਯਮ ਵਿਧੀ ਵਿਧਾਨ ਹੈ ਨਹੀਂ। ਬਾਦਲ ਪਰਿਵਾਰ ਦੇ ਹਿੱਤਾਂ ਨੂੰ ਸਿਕਿਉਰ ਕਰਨ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉੱਤੇ ਕੁੰਡਾ ਆਪਦਾ ਸਥਾਪਿਤ ਕਰਨ ਲਈ ਇਹ 11 ਮੈਂਬਰੀ ਐਡਵਾਈਜ਼ਰੀ ਬੋਰਡ ਦੇ ਨਾਂ ਦੇ ਉੱਤੇ ਇੱਕ ਨਵਾਂ ਜਿਹੜਾ ਹੈਗਾ ਪਖੰਡ ਉਹ ਕਰਨ ਦਾ ਹੈਗਾ। ਜ਼ਰੂਰ ਬਣਾਓ, ਪਰ ਮੈਂਬਰ ਦਾ ਕੱਲੇ ਦਾ ਜਿਹੜੇ 11 ਨੇ ਨਾ 11 ਮੈਂਬਰਾਂ ਦਾ ਕੱਲੇ ਦਾ ਪੂਰਾ ਇਸ ਤਰੀਕੇ ਨਾਲ ਇੱਕ ਪ੍ਰੀਖਿਆ ਵਾਂਗੂ ਪ੍ਰੀਖਿਆ ਲਈ ਜਾਵੇ ਕਿ ਉਹਨਾਂ ਦੇ ਉੱਤੇ ਵੀ ਪਹਿਲਾਂ ਆਪਾਂ ਸਪਸ਼ਟ ਹੋਈਏ ਕਿ ਇਹ ਜਿਹੜੇ ਗੁਰਸਿੱਖ ਪਿਆਰੇ ਨੇ ਇਹ ਕੌਮ ਨੂੰ ਸਮਰਪਿਤ ਨੇ ਕਿ ਬਾਦਲ ਧਿਰ ਦੇ ਨੇ। ਜੇ ਤੁਸੀਂ ਬਾਦਲ ਧਿਰ ਦੇ ਹੀ ਲਾਉਣੇ ਆ ਫਿਰ ਸਿੱਧਾ ਕਹੋ ਵੀ ਬਾਦਲ ਦਲ ਐਡਵਾਈਜ਼ਰੀ ਬੋਰਡ। ਵੀ ਜਦੋਂ ਸਾਡੀ ਏਡੀ ਸਰਮੌਰ ਸੰਸਥਾ ਦਾ ਹਾਲ ਚਾਲ ਇਹ ਬਣਿਆ ਪਿਆ ਹੈ ਕਿ ਚਾਹੇ ਧਾਮੀ ਸਾਹਿਬ ਜਿੱਤ ਜਾਣ ਤੇ ਚਾਹੇ ਬੀਬੀ ਜਗੀਰ ਕੌਰ ਜਿੱਤ ਜਾਵੇ, ਜੇਕਰ ਮੰਨ ਲਓ ਬੀਬੀ ਜਗੀਰ ਕੌਰ ਜਿੱਤ ਜਾਂਦੀ ਫੇਰ ਕਿਹੜਾ ਪੰਥ ਦੇ ਝੰਡੇ ਝੂਲ ਜਾਣੇ ਸੀ, ਆਹੀ ਹਾਲ ਰਹਿਣਾ। ਸਾਡੇ ਸਰਮੌਰ ਸੰਸਥਾ ਦੇ ਰਾਹੀਂ ਪੰਥ ਦੇ ਸੇਵਾਦਾਰ ਨੇ ਨਾ ਜੀ, ਇਹ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਕੌਮ ਦਾ ਕੋਈ ਦਰਦ ਨਹੀਂ, ਪੰਥ ਦੀ ਕੋਈ ਚਿੰਤਾ ਨਹੀਂ। ਇਹਨਾਂ ਨੂੰ ਆਪਦੇ ਅਹੁਦਿਆਂ ਦੇ ਉੱਤੇ ਜੰਮੇ ਰਹਿਣ ਦੀ ਐਡੀ ਵੱਡੀ ਇੱਕ ਉਹ ਬਿਮਾਰੀ ਆ ਵੀ ਪੰਥ ਜਿਹੜੇ ਮਰਜ਼ੀ ਖੂਜ ਜਾਵੇ। ਤੁਸੀਂ ਦੇਖ ਲਓ ਵੀ ਤਾਮਿਲਨਾਡੂ ਵਾਲੇ ਪਾਸਿਓਂ ਆ ਕੇ ਸਿੱਖ ਸੱਜ ਰਹੇ ਨੇ, ਹਰਿਆਣੇ 'ਚ ਸਿੱਖ ਸੱਜ ਰਹੇ ਨੇ, ਤੇ ਉਹ ਲੋਕ ਜਿਹੜੇ ਬ੍ਰਾਹਮਣਵਾਦ ਦੇ ਸਤਾਏ ਹੋਏ ਨੇ ਸਾਰੇ ਭਾਰਤ ਵਿੱਚੋਂ ਭੱਜ ਕੇ ਸਿੱਖ ਧਰਮ ਨੂੰ ਅਪਣਾ ਰਹੇ ਨੇ। ਪਰ ਜੇ ਕੋਈ ਕਹੇ ਵੀ ਇਹ 'ਚ ਸ਼੍ਰੋਮਣੀ ਕਮੇਟੀ ਨੇ ਕੋਈ ਕੁਝ ਕਰਤਾ ਹੋਣਾ, ਨਾ, ਇਹ ਨਿੱਜੀ ਤੌਰ ਤੇ ਕੁਝ ਗੁਰਸਿੱਖਾਂ ਦੇ ਜਾਂ ਸਿੱਖ ਸੰਸਥਾਵਾਂ ਦੇ ਉਪਰਾਲੇ। ਨਾ ਕਰੋ ਖਾਲਿਸਤਾਨ ਦੀ ਗੱਲ ਜੇ ਲੱਤਾਂ ਭਾਰ ਨਹੀਂ ਚੱਲਦੀ, ਨਾ ਕਰੋ ਸਿੱਖ ਕੌਮ ਦੇ ਉਹਨਾਂ ਮੁੱਦਿਆਂ ਤੇ ਮਸਲਿਆਂ ਦੀ ਗੱਲ ਜਿਨ੍ਹਾਂ ਦੇ ਬਾਰੇ ਤੁਹਾਡੇ ਮਤਲਬ ਕੰਨਾਂ ਚੋਂ ਸੇਕ ਨਿਕਲਣ ਲੱਗ ਜਾਂਦਾ ਵੀ ਹਾਏ ਆਹ ਗੱਲ ਕਾਹਤੋਂ ਕਹਿਦੀ, ਸੱਤ ਭਿੰਡਰਾਂ ਦਾ ਨਾਮ ਲੈਤਾ। ਪਰ ਜਿਹੜੇ ਸਾਡੇ ਸਿੱਖ ਇਤਿਹਾਸ ਤੇ ਸਿੱਖ ਫਲਸਫੇ ਨਾਲ ਸੰਬੰਧਿਤ ਗੱਲਾਂ ਨੇ ਉਹਨਾਂ ਦਾ ਹੀ ਪ੍ਰਚਾਰ ਕਰ ਲਓ। ਜਿਸ ਪਰਿਵਾਰ ਨੇ ਸਾਡੀ ਕੌਮ ਦਾ ਸਤਿਆਨਾਸ਼ ਕਰਤਾ ਜੇ ਉਹਦਾ ਨਾਂ ਲੈ ਦੋ ਤਾਂ ਧੰਨ ਦੇ ਲੱਡੂ ਨੇ ਉਹ ਜਿਹੜੇ ਕਹਿੰਦੇ ਆ ਜੀ ਹਾਏ ਬਾਦਲ ਦਾ ਸ਼ੌਂਸ਼ਣਾ ਵਜਾਉਣ ਲੱਗ ਗਏ। ਦੁਰ ਫਿੱਟੇ ਮੂੰਹ ਤੇ ਧਰਕਾਰ ਆ ਉਹਨਾਂ ਲੋਕਾਂ ਦੇ ਜਿਹੜੇ ਇਹ ਸੋਚਦੇ ਆ ਕਿ ਜਿਹੜੇ ਸਿੱਖ ਬਾਦਲ ਦਲ ਦੀਆਂ ਕਰਤੂਤਾਂ ਬੋਲਦੇ ਆ ਵੀ ਉਹ ਖਨੀ ਕੋਈ ਮਾੜੇ। TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਈ ਹੈ। ਕੁਛ ਉਸ ਮੌਕੇ ਮਤੇ ਵੀ ਪਾਸ ਕੀਤੇ ਗਏ ਆ। ਉਹਨਾਂ ਮਤਿਆਂ ਵਿੱਚੋਂ ਇੱਕ ਮਤੇ ਦੇ ਉੱਤੇ ਅੱਜ ਚਰਚਾ ਛਿੜੀ ਹੋਈ ਹੈ। ਮਤਾ ਇਹ ਪਾਸ ਕੀਤਾ ਗਿਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਮਸਲੇ ਪਹੁੰਚਦੇ ਆ ਉਹਨਾਂ ਦੇ ਸਰਲੀਕਰਨ ਲਈ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦੀ ਤਜਵੀਜ਼ ਆ ਤੇ ਇਹਨੂੰ ਪ੍ਰਵਾਨਗੀ ਵੀ ਮਿਲ ਗਈ। ਇਹਦੇ ਬਾਰੇ ਬੜੀ ਚਿੰਤਾਜਨਕ ਚਰਚਾ ਜਿਹੜੀ ਆ ਸਿੱਖ ਸਭਾ 'ਚ ਛਿੜੀ ਆ ਕਿ ਇਹ ਕੀ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਪਾਰਕ ਉਤਰਨ ਵਾਲੀ ਗੱਲ ਤਾਂ ਨਹੀਂ, ਕਿਉਂਕਿ ਪਿਛਲੇ ਦਿਨਾਂ ਵਿੱਚ ਜਦੋਂ ਬਾਦਲ ਦਲ ਦੇ ਆਗੂਆਂ ਦੇ ਖਿਲਾਫ ਜਥੇਦਾਰਾਂ ਨੇ ਥੋੜਾ ਜਿਹਾ ਸਖਤ ਜਾਂ ਮਰਿਆਦਾ ਦੇ ਅਨੁਸਾਰ ਤਿੱਖਾ ਰਵੱਈਆ ਜਿਹੜਾ ਅਪਣਾਇਆ, ਤਨਖਾਹੀਆ ਕਰਾਰ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ, ਉਸ ਤੋਂ ਬਾਅਦ ਵਿੱਚ ਇਹ ਪ੍ਰਭਾਵ ਗਿਆ ਵੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ, ਇਹਨਾਂ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਤੇ ਬਾਕੀ ਜਿਹੜੇ 4 ਸਿੰਘ ਸਾਹਿਬਾਨ ਨੇ ਉਹਨਾਂ ਨਾਲ ਥੋੜਾ ਜਿਹਾ ਔਖ ਸੌਖ ਹੋਈ। ਹੁਣ ਇਸ ਖਬਰ ਦੇ ਨਾਲ ਜਿਹੜੀ ਕੱਲ ਆਈ ਆ ਵੀ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣਾ,
ਇਹਦੇ ਅਰਥ ਇਹੀ ਲੈ ਗਏ ਨੇ ਵੀ ਜਥੇਦਾਰਾਂ ਦੇ ਪਰ ਕੁਤਰਨ ਦੇ, ਉਹਨਾਂ ਦੀਆਂ ਸ਼ਕਤੀਆਂ ਘਟਾਉਣ ਦੇ। ਹੁਣ ਇਸ ਗੱਲ ਦੇ ਵੱਲ ਚਰਚਾ ਕਰਨ ਤੋਂ ਪਹਿਲਾਂ ਜਦੋਂ ਇਹ 11 ਮੈਂਬਰੀ ਸਲਾਹਕਾਰ ਬੋਰਡ ਆ ਜਿਹੜਾ ਇਹ ਬਣਾਇਆ ਜਾ ਸਕਦਾ, ਤਾਂ ਸਾਡੇ ਸਾਹਮਣੇ ਹੈਗਾ 29 ਮਾਰਚ ਸਨ 2000 ਦਾ ਉਸ ਦਿਨ ਦਾ ਹੁਕਮਨਾਮਾ, ਜਿੱਦਣ ਗਿਆਨੀ ਜੋਗਿੰਦਰ ਸਿੰਘ ਬਦੰਤੀ ਨੂੰ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ ਗਈ ਸੀ ਜਥੇਦਾਰ ਦੇ ਤੌਰ ਤੇ। ਇਹਦੇ ਵਿੱਚ ਉਹਨਾਂ ਨੇ ਅਹੁਦਾ ਸੰਭਾਲਣ ਮੌਕੇ ਜਿਹੜੀ ਗੱਲ ਕਹੀ ਸੀ ਕਿ ਜਲਦੀ ਤੋਂ ਜਲਦੀ ਗੁਰਮਤ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਹਨਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ, ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ ਤੇ ਇਸ ਨਾਲ ਸਮੇਂ-ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਤੇ ਖਾਲਸਾ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਵੇ। ਹੁਣ ਇਹ ਜਿਹੜਾ ਸਨ 2000 ਦੇ ਵਿੱਚ, ਅੱਜ ਤੋਂ 24 ਸਾਲ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕੀਤੀ ਸੀ, ਹਦਾਇਤ ਕੀਤੀ ਸੀ, ਇਹਦੇ ਵੱਲ ਤਾਂ ਧਿਆਨ ਨਹੀਂ ਦਿੱਤਾ। ਉਹ ਐਡਵਾਈਜ਼ਰੀ ਬੋਰਡ ਤਾਂ ਹੁਣ ਤੱਕ ਨਹੀਂ ਬਣਿਆ, ਮਾਹਿਰਾਂ ਦੀ ਕਮੇਟੀ ਹੁਣ ਤੱਕ ਨਹੀਂ ਬਣੀ, 24 ਸਾਲ ਲੰਘ ਗਏ। ਆ ਜਿਹੜਾ ਆਪਦੇ ਮਤਲਬ ਦਾ ਸੀਗਾ ਫੈਸਲਾ, ਉਹ ਕੱਲ ਮਿੰਟੋ ਮਿੰਟੀ ਪ੍ਰਵਾਨ ਹੋ ਗਿਆ। ਬਾਦਲ ਦਲ ਜਾਂ ਕਾਬਜ ਧਿਰ ਕਦੋਂ ਚਾਹੂਗੀ ਕਿ ਤਖਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਬਣ ਜਾਣ ਤੇ ਫਿਰ ਸਾਡੇ ਕੋਲੋਂ ਅਧਿਕਾਰ ਜਿਹੜਾ ਹੈਗਾ ਉਹ ਨਿਕਲ ਜਾਵੇ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ, ਕਿਉਂਕਿ ਫਿਰ ਤਾਂ ਜਿਹੜੇ ਵਿਧੀ ਵਿਧਾਨ ਦੇ ਰਾਹੀਂ ਜਥੇਦਾਰ ਚੁਣ ਕੇ ਲੱਗਣਗੇ ਉਹਨਾਂ ਨੇ ਖਾਲਸਾ ਪੰਥ ਪ੍ਰਤੀ ਜਵਾਬਦੇਹੀ ਸਾਬਤ ਕਰਿਆ ਕਰਨੀ ਹੈ। ਉਹਨਾਂ ਨੇ ਕਦੇ ਵੀ ਇਹ ਨਹੀਂ ਸੋਚਣਾ ਕਿ ਅਸੀਂ ਬਾਦਲ ਦਲ ਨੂੰ ਖੁਸ਼ ਕਰੀਏ, ਉਹਨਾਂ ਨੇ ਤਾਂ ਇਹ ਸੋਚਣਾ ਕਿ ਅਸੀਂ ਸਿੱਖ ਇਤਿਹਾਸ ਵਿੱਚ ਜਿਉਂਦੇ ਰਹਿਣਾ ਤੇ ਅਸੀਂ ਆਪਣੀ ਕੌਮ ਨੂੰ ਸਹੀ ਤਰੀਕੇ ਨਾਲ ਉਹਦੇ ਇਤਿਹਾਸ ਅਤੇ ਫਲਸਫੇ ਅਨੁਸਾਰ ਸੇਧ ਦਈਏ। ਸੋ ਅਸਲੀ ਮਸਲਾ ਤਾਂ ਇਹ ਹੈ ਕਿ ਜੇ ਇਹ ਗੱਲ ਜਿਹੜੀ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਵਾਲੀ ਆ, ਬਹੁਤ ਵਧੀਆ, ਜਿੰਨੇ ਹੀ ਵਧੀਆ ਮਰਜ਼ੀ ਹੋ, ਪਰ ਪਹਿਲਾਂ ਇਹ ਗੱਲ ਦੱਸੋ ਕਿ 24 ਸਾਲ ਪਹਿਲਾਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਹੁਕਮ ਆਇਆ ਹੋਇਆ, ਉਹਦੇ ਵੱਲ ਤੁਹਾਡਾ ਧਿਆਨ ਕਿਉਂ ਨਹੀਂ ਜਾਂਦਾ? ਜਥੇਦਾਰਾਂ ਦੇ ਮਸਲੇ ਉੱਤੇ ਖਾਲਸਾ ਪੰਥ ਦੇ ਅੰਦਰ ਕਈ ਵਾਰ ਇਸ ਤਰੀਕੇ ਦੇ ਵਿਵਾਦ ਛਿੜੇ, ਕਈ ਵਾਰ ਇਹੋ ਜਿਹੇ ਮਾਹੌਲ ਆਏ ਸਾਹਮਣੇ ਜਦੋਂ ਸਾਰੇ ਪੰਥ ਨੂੰ ਬੜਾ ਸੰਤਾਪ ਭੋਗਣਾ ਪਿਆ। ਜਦੋਂ ਗਿਆਨੀ ਕਿਰਪਾਲ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੇ ਉਸ ਮੌਕੇ ਅਕਾਲੀਆਂ ਦੇ ਪੰਪ 'ਚ ਆ ਕੇ ਇਹ ਗੱਲ ਕਹਿਤੀ ਕਿ ਜੀ ਦਰਬਾਰ ਸਾਹਿਬ ਦੇ ਵਿੱਚ ਸ਼ਸਤਰ ਨਹੀਂ ਲਿਆਂਦੇ ਜਾ ਸਕਦੇ। ਉਸ ਮੌਕੇ ਹਾਲਾਂਕਿ ਇਤਿਹਾਸਕ ਅਤੇ ਸਿੱਖ ਸਿਧਾਂਤ ਦੇ ਨਜ਼ਰੀਏ ਤੋਂ ਜਥੇਦਾਰ ਗਲਤ ਸੀ, ਪਰ ਸੰਤ ਭਿੰਡਰਾਂ ਵਾਲਿਆਂ ਨੇ ਵਿਰੋਧ ਵੀ ਕੀਤਾ, ਪਰ ਉਹਦੇ ਸਤਿਕਾਰ ਨੂੰ ਢਾਹ ਲੱਗਣ ਤੋਂ ਵੀ ਬਚਾਇਆ। ਅਖੀਰ ਉਹ ਮਸਲਾ ਵਿੱਚ ਵਿਚਾਲਾ ਜਾ ਕਰਕੇ ਨਿਬੜਿਆ। ਇਵੇਂ ਹੀ ਬੜੀ ਵਾਰ ਜਥੇਦਾਰਾਂ ਦੀ ਵਰਤੋਂ ਅਕਾਲੀਆਂ ਨੇ ਆਪਦੇ ਸਵਾਰਥਾਂ ਲਈ ਕੀਤੀ, ਇੱਥੋਂ ਤੱਕ ਵੀ ਗਏ ਵੀ ਆਪਦੇ ਸਿਆਸੀ ਸ਼ਰੀਕ ਨੂੰ ਜਿਹੜਾ ਕਿਸੇ ਹੋਰ ਸਿਆਸੀ ਪਾਰਟੀ 'ਚ ਉਹਨੂੰ ਜੇ ਦੱਬਣਾ ਹੋਵੇ ਤਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਅਥਾਰਟੀ ਆ ਉਹਨੂੰ ਉਹਦੀ ਦੁਰਵਰਤੋਂ ਕੀਤੀ ਗਈ। ਇਹ ਵੀ ਆਪਣੇ ਸਾਹਮਣੇ ਹੈ ਵੀ ਜਦੋਂ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ ਗਿਆ ਵੀ ਤੁਸੀਂ ਸਾਰੇ ਜਿਹੜੇ ਅਕਾਲੀ ਦਲ ਦੇ ਧੜੇ ਨੇ ਉਹ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣਾ, ਤਾਂ 1994 ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਕਰਕੇ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੈਲੰਜ ਕਰਨ ਤੱਕ ਗਿਆ ਵੱਡਾ ਬਾਦਲ। ਇਵੇਂ ਹੀ
1999 ਚ ਜਥੇਦਾਰ ਰਣਜੀਤ ਸਿੰਘ ਨੇ ਕਿਤੇ ਇੰਨੀ ਕੁ ਗੱਲ ਕਹਿਤੀ ਕਿ ਖਾਲਸਾ ਪੰਥ ਦੀ ਸਾਧਨਾ ਦਾ ਜਿਹੜਾ ਪੁਰਬ ਆ, ਦਿਹਾੜਾ ਆ, ਉਹ ਮਨਾਉਣਾ ਹੈ। ਇਹ ਲੰਘਾ ਲਓ ਆਪਣੇ ਜਿਹੜੇ ਅੰਦਰਲੇ ਵਿਵਾਦ ਨੇ, ਕਿਉਂਕਿ ਉਦੋਂ ਬਾਦਲ ਤੇ ਟੌੜੇ ਦੇ ਵਿਚਾਲੇ ਇੱਕ ਟਕਰਾਅ ਵਾਲਾ ਮਾਹੌਲ ਬਣ ਰਿਹਾ ਸੀ। ਪਰ ਉਸ ਮੌਕੇ ਬਾਦਲ ਦਲ ਨੇ ਇਹ ਨਹੀਂ ਸੋਚਿਆ ਵੀ ਸਾਰੀ ਦੁਨੀਆ ਦਾ ਧਿਆਨ ਇਸ ਮੌਕੇ ਸਾਡੇ ਧਰਮ ਦੇ, ਸਾਡੇ ਕੌਮ ਦੇ ਇਹਨਾਂ ਦਿਨਾਂ ਤੇ ਲੱਗਿਆ ਹੋਇਆ। ਇਹਨਾਂ ਨੇ ਉਦੋਂ ਇਹ ਮਿਥ ਲਿਆ ਵੀ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਨਾਲ ਨਾਲ ਜਥੇਦਾਰ ਰਣਜੀਤ ਸਿੰਘ ਵੀ ਲਾ ਕੇ ਆਓ ਮਾਰੂ। ਔਰ ਜੋ ਕੁਝ ਉਸ ਸਾਲ ਵਾਪਰਿਆ ਉਹਨੇ ਸਾਡੀ ਕੌਮ ਨੂੰ ਜਿੰਨਾ ਸੰਤਾਪ ਦਿੱਤਾ, ਉਹ ਅੱਜ ਵੀ ਚੇਤੇ ਕਰਕੇ ਬੜਾ ਮਨ ਉਦਾਸ ਹੋ ਜਾਂਦਾ। ਤੇ ਜਥੇਦਾਰ ਰਣਜੀਤ ਸਿੰਘ ਨੂੰ ਫਾਰਗ ਕਰਕੇ ਜਿਸ ਸ਼ਖਸ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ, ਉਹ ਬੜੀ ਜਲਦੀ, ਕਿਉਂਕਿ ਉੱਥੋਂ ਇਹ ਆ ਗਏ ਸੀ ਜਿਨ੍ਹਾਂ ਨੇ ਉਹਨੂੰ ਲਾਇਆ, ਤੇ ਉਹਨੇ ਨਾ ਕਰਤੀ। ਫਿਰ ਇਹਨਾਂ ਨੇ ਸਰਕਟ ਹਾਊਸ ਤੋਂ ਹੀ ਇੱਥੋਂ ਬੈਠਿਆਂ ਖੜਿਆ ਨੇ ਫੋਨਾ ਫਾਨਾ ਤੇ ਡੰਗ ਜਾ ਸਾਰ ਕੇ ਕਹਿਤਾ ਵੀ ਚਲੋ ਗਿਆਨੀ ਪੂਰਨ ਸਿੰਘ ਨੂੰ ਲਾ ਲਓ। ਗਿਆਨੀ ਪੂਰਨ ਸਿੰਘ ਦੇ ਵੇਲੇ ਇੱਕ ਲੰਡੂਜਾ ਸਾਹ ਦਾ ਕਸ਼ਮੀਰਾ ਸਿੰਘ ਗੜੇ ਵਾਲਾ ਜਲੰਧਰ ਦਾ, ਉਹ ਹਿੰਦੂ ਤਵੀ ਸੋਚ ਵਾਲਾ ਇਹੋ ਜਿਹਾ ਸ਼ਖਸ ਸੀਗਾ ਵੀ ਜਿਹਨੇ ਗਿਆਨੀ ਪੂਰਨ ਸਿੰਘ ਦੇ ਨਾਲ ਮਿਲ ਕੇ ਸਿੱਖ ਕੌਮ ਦਾ ਜਿੰਨਾ ਜ਼ਿਆਦਾ ਜਲੂਸ ਕੱਢ ਸਕਦਾ ਸੀ ਉਹ ਸਾਰੇ ਸਾਲ ਵਿੱਚ ਉਹਨੇ ਕੱਢਿਆ। ਗਿਆਨੀ ਪੂਰਨ ਸਿੰਘ ਨੇ ਕਿਤੇ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਕਹਿ ਦੇਣਾ, ਕਦੇ ਉਹਨੇ ਗੁਣੇ ਤੋਂ RSS ਦੇ ਪ੍ਰਭਾਵ ਵਾਲਾ ਹੈੱਡਕੁਆਟਰ ਤੋਂ ਉਧਰ ਨੂੰ ਜਾਂਦਿਆਂ ਹੋਇਆਂ ਹੁਕਮਨਾਮਾ ਜਾਰੀ ਕਰਤਾ, ਕਦੇ ਕੋਈ ਹੋਰ, ਇੱਥੋਂ ਤੱਕ ਵੀ ਇੱਥੇ ਹਰ ਹਰ ਮਹਾਦੇਵ ਦੇ ਨਾਅਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਹਦੀ ਹਾਜ਼ਰੀ ਵਿੱਚ ਲੱਗਦੇ ਰਹੇ। ਉਹ ਫਿਰ RSS ਦੇ ਸਮਾਗਮਾਂ ਦੇ ਵਿੱਚ ਜਾਣ ਦੇ ਜਿਹੜੇ ਉਹਦੇ ਚਰਚੇ ਛਿੜੇ, ਉਹਦੇ ਜਿਹੜੇ ਕਾਰਡ ਛਪੇ, ਇਨਵੀਟੇਸ਼ਨ ਕਾਰਡ ਜਿਹੜਾ ਹੁੰਦਾ ਸੱਦਾ ਪੱਤਰ ਪ੍ਰੋਗਰਾਮ ਦਾ, ਭਾਗਵੇਂ ਬ੍ਰਿਗੇਡ ਦੇ ਪ੍ਰੋਗਰਾਮਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜਾਣ ਦੇ ਜਦੋਂ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ, ਉਹ ਜਿਹੜੀਆਂ ਉਸ ਵੇਲੇ ਦੀਆਂ ਕਿਤਾਬਾਂ ਨੇ ਜਾਂ ਉਸ ਵੇਲੇ ਜੋ ਲਿਟਰੇਚਰ ਛਪਿਆ ਉਹ 'ਚ ਆਮ ਗੱਲਾਂ ਸੀ। ਜਾਣੀ ਕਿ ਜਥੇਦਾਰ ਰਣਜੀਤ ਸਿੰਘ ਨੂੰ ਫਾਰਗ ਕਰਕੇ, ਜਥੇਦਾਰ ਟੌੜੇ ਨੂੰ ਫਾਰਗ ਕਰਕੇ ਬਾਦਲ ਹੁਣਾਂ ਨੇ RSS ਦੇ ਹਵਾਲੇ ਕਰਤਾ ਸਾਰਾ ਸਿਸਟਮ। ਅਖੀਰ ਗਿਆਨੀ ਪੂਰਨ ਸਿੰਘ ਦਾ ਬੀਬੀ ਜਗੀਰ ਕੌਰ, ਜਿਹੜੀ ਉਸ ਮੌਕੇ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਥਾਪੀ ਹੋਈ ਸੀ, ਉਹਦੇ ਨਾਲ ਨਾਨਕਸ਼ਾਹੀ ਕੈਲੰਡਰ ਸਮੇਤ ਬਹੁਤ ਸਾਰੇ ਹੋਰ ਮਸਲਿਆਂ ਤੇ ਈਗੋ ਕਲੈਸ਼ ਹੋ ਗਿਆ। ਦੋਨਾਂ ਦੀ ਆਪਸ ਵਿੱਚ ਹੀ ਕਾਫੀ ਜ਼ਿਆਦਾ ਖੜਵੈਂ ਹੋਈ ਤੇ ਉਹਦਾ ਅੰਤ ਇਹ ਨਿਕਲਿਆ ਕਿ ਉਹਨੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਵੀ ਛੇਕਤਾ। ਫਿਰ ਉਹਦੇ ਕਰਕੇ ਹੋਰ ਕਈਆਂ ਨੂੰ, ਉਹ ਜਿਹੜਾ ਸਾਰਾ ਕੁਝ ਉਸ ਸਾਲ ਹੋਇਆ, ਜਦੋਂ ਅੱਜ ਕੋਈ ਬੰਦਾ ਪੜ੍ਹੇ ਤੇ ਬੰਦੇ ਨੂੰ ਬੜੀ ਕੋਫਤ ਜੀ, ਬੜੀ ਤੰਗੀ ਜੀ ਮਹਿਸੂਸ ਹੁੰਦੀ ਆ ਵੀ ਆਹ ਕੁਝ ਵੀ ਇੱਥੇ ਹੁੰਦਾ ਰਿਹਾ। ਉਸ ਤੋਂ ਬਾਅਦ ਬਹੁਤ ਜ਼ਿਆਦਾ ਮਾੜਾ ਹਾਲ ਸੀ। ਥਾਂ ਥਾਂ ਦੇ ਉੱਤੇ ਸਿੱਖ ਜਥੇਬੰਦੀਆਂ ਵੱਲੋਂ, ਖਾਲਸਾ ਪੰਥ ਨੂੰ ਪਿਆਰ ਕਰਨ ਵਾਲੇ ਗੁਰਸਿੱਖਾਂ ਵੱਲੋਂ, ਸਭਾ ਸੁਸਾਇਟੀਆਂ ਵੱਲੋਂ ਸਮਾਗਮ ਕੀਤੇ ਗਏ, ਵਿਚਾਰ ਚਰਚਾਵਾਂ ਕੀਤੀਆਂ ਗਈਆਂ ਕਿ ਇਹਦਾ ਕੋਈ ਹੱਲ ਨਿਕਲੇ। ਅਖੀਰ ਗਿਆਨੀ ਜੋਗਿੰਦਰ ਸਿੰਘ ਬਦੰਤੀ ਨੂੰ ਜਥੇਦਾਰ ਥਾਪਣ ਮੌਕੇ ਆ ਜਿਹੜਾ ਆਪਾਂ ਹੁਕਮਨਾਮਾ ਜਾਂ ਹਦਾਇਤ ਆ, ਇਹ ਉਦੋਂ ਸਾਹਮਣੇ ਆਈ। ਗਿਆਨੀ ਪੂਰਨ ਸਿੰਘ ਤੋਂ ਖਹਿੜਾ ਬੜਾ ਔਖਾ ਛੁਡਵਾਇਆ ਸੀ ਇਹਨਾਂ। ਤੇ ਫਿਰ ਇਹ ਨਾ ਸਮਝ ਲੱਗੇ ਵੀ ਜਿਹੜੀ ਕਮੇਟੀ ਜਿਹਨੇ ਥਾਪਣੇ ਆ ਜਥੇਦਾਰ, ਉਹਦੇ ਵਿੱਚ ਤਾਂ ਉਹ ਵੀ ਬੰਦੇ ਨੇ ਜਿਨ੍ਹਾਂ ਨੂੰ ਗਿਆਨੀ ਪੂਰਨ ਸਿੰਘ ਨੇ ਛੇਕਿਆ ਹੋਇਆ, ਤੇ ਉਹ ਦੂਜੇ ਕਦੇ ਨਹੀਂ ਕਹਿਦਾ ਕਰੇ ਬੀਬੀ ਛੇਕੀ ਹੋਈ ਆ। ਉਹ ਛੇਕੇ ਹੋਏ ਬੰਦਿਆਂ ਵੱਲੋਂ ਥਾਪੇ ਹੋਏ ਗਿਆਨੀ ਜੋਗਿੰਦਰ ਸਿੰਘ ਬਦੰਤੀ ਅਕਾਲ ਤਖਤ ਦੇ ਜਥੇਦਾਰ ਲੱਗ ਸਕਦੇ ਆ ਕਿ ਨਹੀਂ ਲੱਗ ਸਕਦੇ, ਕਿਉਂਕਿ ਜਿਹੜੀ ਐਗਜੈਕਟਿਵ ਸ਼੍ਰੋਮਣੀ ਕਮੇਟੀ ਦੀ ਜਥੇਦਾਰਾਂ ਨੂੰ ਅੱਜ ਤੱਕ ਲਾਉਂਦੀ ਜਾਂ ਲਾਉਂਦੀ ਰਹੀ ਹੈ, ਉਹਦੇ ਵਿੱਚ ਤਾਂ ਬੀਬੀ ਜਗੀਰ ਕੌਰ ਹੀ ਪ੍ਰਧਾਨ ਸੀ। ਉਹ ਸਾਲ, ਉਹ ਮਾਹੌਲ ਅੱਜ ਵੀ ਤੰਗ ਕਰਦਾ। ਚਲੋ ਗਿਆਨੀ ਜੋਗਿੰਦਰ ਸਿੰਘ ਬਦੰਤੀ ਦੇ ਜਥੇਦਾਰੀ ਦਾ ਅਹੁਦਾ ਸਾਂਭਣ ਮੌਕੇ ਜੋ ਉਹਨੇ ਹੁਕਮਨਾਮਾ ਹਦਾਇਤ, ਜੇ ਉਹਨੂੰ ਮੰਨ ਲਿਆ ਜਾਂਦਾ
ਪਰ ਬਾਦਲ ਦਲ ਵਾਲਿਆਂ ਨੂੰ ਤਾਂ ਬੁਖਾਰ ਚੜ ਗਿਆ ਵੀ ਆਪਾਂ ਕਿਤੇ ਜਥੇਦਾਰ ਆਪਣੇ ਕੋਲੋਂ ਨਾ ਨਿਕਲ ਜਾਵੇ, ਉਹਦਾ ਆਪਾਂ ਆਪਦੇ ਬੰਦੇ ਲਾਉਣੇ ਹੁੰਦੇ ਆ, ਉਹਨਾਂ ਨੂੰ ਡਰਾਈ ਰੱਖਣਾ ਹੁੰਦਾ ਵੀ ਨਹੀਂ ਅਸੀਂ ਘਰ ਨੂੰ ਤੋਰ ਦਿਆਂਗੇ। ਇਹ ਤਾਂ ਕਦੇ ਕੋਈ ਬਿਰਲਾ ਹੀ ਟੱਕਰਦਾ ਨਾ ਜਿਹੜਾ ਕਹਿੰਦਾ ਹੈਗਾ ਵੀ ਆਪਾਂ ਨੂੰ ਪੰਥ ਦੀ ਪ੍ਰਭਾਵ ਆ ਇਤਿਹਾਸ, ਨਹੀਂ ਤਾਂ ਗਿਆਨੀ ਗੁਰਬਚਨ ਸਿੰਘ ਵਰਗੇ ਟੱਕਰਦੇ ਆ। ਜਥੇਦਾਰ ਜੋਗਿੰਦਰ ਸਿੰਘ ਬਦੰਤੀ ਦੇ ਵੇਲੇ ਵੀ ਬਹੁਤ ਗੜਬੜਾਂ ਹੁੰਦੀਆਂ ਰਹੀਆਂ, ਜਿਨ੍ਹਾਂ ਕਰਕੇ ਸ਼੍ਰੋਮਣੀ ਖਾਲਸਾ ਪੰਚਾਇਤ ਨਾਂ ਦੀ ਜਥੇਬੰਦੀ ਨਾਲ ਉਹ ਟਕਰਾਅ ਇੰਨਾ ਜ਼ਿਆਦਾ ਵਧਿਆ ਵੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਸਿੱਖਾਂ ਦੇ ਇੱਕ ਦੂਜੇ ਨਾਲ ਜੁੰਡ ਮਜੁੰਡੀ ਹੋਏ, ਕਲੇਸ਼ ਹੋਇਆ, ਪੱਗਾਂ ਲੱਥੀਆਂ, ਮਾਰ ਧਾੜ ਹੋਈ। ਗਿਆਨੀ ਜੋਗਿੰਦਰ ਸਿੰਘ ਬਦੰਤੀ ਦੇ ਦੌਰ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਵਾਲਾ ਦੌਰ ਆਇਆ, ਉਹਦੇ ਵਿੱਚ ਸਾਡਾ ਰੱਜ ਕੇ ਜਲੂਸ ਨਿਕਲਿਆ ਤੇ ਬਾਦਲ ਦਲ ਨੇ ਅਕਾਲ ਤਖਤ ਦੇ ਜਥੇਦਾਰ ਦੀ ਪੋਸਟ ਨੂੰ ਰੱਜ ਕੇ ਵਰਤਿਆ ਕਹਿੰਦਾ ਦੁਰਵਰਤੋਂ ਕੀਤੀ। ਔਰ ਜਿਹੜਾ ਪਾਪ ਉਸ ਮੌਕੇ ਖਾਲਸਾ ਪੰਥ ਨੂੰ ਧੌਰ ਅੰਦਰ ਤੱਕ ਇਹਨਾਂ ਨੇ ਦੁਖੀ ਕੀਤਾ, ਜਿਹੜੀਆਂ ਉਦੋਂ ਗੁਰਸਿੱਖਾਂ ਨੇ ਅਰਦਾਸਾਂ ਕੀਤੀਆਂ, ਜੋ ਉਸ ਮੌਕੇ ਬਾਦਲ ਦਲ ਦੀ ਲੀਡਰਸ਼ਿਪ ਨੇ ਖਾਲਸਾ ਪੰਥ ਨੂੰ ਜਲੀਲ ਕੀਤਾ, ਤੇ ਉਸ ਗੱਲ ਨੂੰ ਤਾਂ ਅੱਜ ਤੱਕ ਬਾਦਲ ਦਲ ਵਾਲੇ ਮੰਨਣ ਨੂੰ ਤਿਆਰ ਨਹੀਂ। ਅੱਜ ਵੀ ਕਹਿੰਦੇ ਆ ਵੀ ਸਿੱਖਾਂ ਨੂੰ ਹੀ ਅਕਲ ਨਹੀਂ ਹੈਗੀ, ਜਿਹੜੀ ਕਦੇ ਕਾਂਗਰਸ ਨੂੰ ਵੋਟਾਂ ਪਾ ਦਿੰਦੇ ਆ, ਕਦੇ ਆਮ ਆਦਮੀ ਪਾਰਟੀ ਨੂੰ ਪਾ ਦਿੰਦੇ ਆ, ਇਹ ਤਾਂ ਜੀ ਕੱਲ ਨੂੰ ਬੀਜੇਪੀ ਨੂੰ ਵੀ ਪਾ ਦੇਣਗੇ, ਪਰ ਆਪਦੀ ਕਰਤੂਤ ਨੂੰ, ਆਪਦੀ ਗੜਬੜ ਨੂੰ, ਆਪਦੇ ਗਲਤ ਕਾਰਿਆਂ ਨੂੰ ਨਹੀਂ ਮੰਨਦੇ। ਜਦੋਂ ਮਰਜੀ ਜਿਹਨੂੰ ਮਰਜੀ ਪੁੱਛ ਲਓ, ਕਦੇ ਨਹੀਂ ਕਹਿਣਗੇ ਵੀ ਅਸੀਂ ਡੇਰਾ ਸਰਸਾ ਦੀ ਨੰਗੀ ਚਿੱਟੀ ਗਲਤ ਹਮਾਇਤ ਕਰਕੇ ਉਸ ਧਿਰ ਨੂੰ, ਜਿਹਨੂੰ ਅਕਾਲ ਤਖਤ ਸਾਹਿਬ ਤੋਂ ਛੇਕਿਆ ਹੋਵੇ, ਉਹਨੂੰ ਜੱਫੀਆਂ ਪਾ ਕੇ, ਜਿਹਨੇ ਸਾਡੇ ਇਸ਼ਟ ਦੇ ਅੰਗ ਖਿਲਾਰੇ, ਜਿਹਨੇ ਪੰਜਾਬ ਨੂੰ, ਪੰਥ ਨੂੰ, ਦੁਨੀਆ ਭਰ ਦੇ ਸਿੱਖਾਂ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ, ਇੰਨਾ ਤੰਗ ਕੀਤਾ, ਉਹਦੇ ਬਾਰੇ ਅੱਜ ਤੱਕ ਵੀ ਬਾਦਲ ਦਲ ਦੀ ਲੀਡਰਸ਼ਿਪ ਦੇ ਬੁੱਲ ਤੋਂ ਬੁੱਲ ਨਹੀਂ ਚੱਕੇ ਜਾਂਦੇ। ਤੇ ਹਮੇਸ਼ਾ ਹੀ ਸਿੱਖਾਂ ਨੂੰ ਵੀ ਸਾਨੂੰ ਵੋਟ ਨਹੀਂ ਪਾਉਂਦੇ, ਕਹਿੰਦੇ ਵੀ ਜੋ ਮਰਜ਼ੀ ਅਸੀਂ ਕਰਤੂਤ ਕਰੀਏ ਪਰ ਵੋਟ ਸਾਨੂੰ ਪਾਓ। ਅੱਜ ਵੀ ਇਹੀ ਹਾਲ ਆ, ਸਿੱਖਾਂ ਨੂੰ ਗਾਲਾਂ ਕੱਢ ਰਹੇ ਨੇ, ਸਿੱਖਾਂ ਨੂੰ ਮਾੜਾ ਚੰਗਾ ਬੋਲ ਰਹੇ ਨੇ, ਪਰ ਇਹ ਨਹੀਂ ਹੈਗਾ ਕਿ ਸਿੱਖਾਂ ਨੂੰ ਅਸੀਂ ਕਿਸੇ ਕਿਤੇ ਖੜਨ ਜੋਗਾ ਛੱਡਿਆ ਵੀ ਹੈ। ਇਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੀ ਦੁਰਵਰਤੋਂ ਕਰਾਉਂਦਿਆਂ ਨੇ ਹੁਣ ਗੱਲ ਲੈ ਆਂਦੀ ਗਿਆਨੀ ਹਰਪ੍ਰੀਤ ਸਿੰਘ ਦੇ ਵੇਲੇ ਤੱਕ। ਸਭ ਨੂੰ ਪਤਾ ਸੀ ਕਿ ਉਹਦੀ ਬਾਂਹ ਮਰੋੜ ਕੇ ਉਹਦੇ ਤੋਂ ਮਨਮਰਜ਼ੀ ਦਾ ਫੈਸਲਾ ਕਰਵਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ, ਪਰ ਉਸ ਸ਼ਖਸ ਨੇ ਪਹਿਲੇ ਦਿਨ ਹੀ ਕਿਹਾ ਸੀ ਵੀ ਮੈਨੂੰ ਕਾਰਜਕਾਰੀ ਜਥੇਦਾਰ ਲਾਉਣਾ ਲਾਓ, ਨਹੀਂ ਲਾਉਣਾ ਨਾ ਲਾਓ, ਮੈਂ ਗਲਤ ਕੰਮ ਨਹੀਂ ਕੋਈ ਕਰਨਾ, ਮੈਂ ਘਰ ਨੂੰ ਚਲੇ ਜਾਊਂਗਾ ਅਸਤੀਫਾ ਦੇ ਕੇ। ਅਖੀਰ ਉਹ ਆਪਦੀ ਇੱਜ਼ਤ ਬਚਾ ਕੇ ਘਰ ਨੂੰ ਤੁਰ ਗਿਆ। ਇਹੀ ਬਾਦਲ ਧਿਰ ਨੂੰ ਉਹਦੇ ਤੇ ਦੁੱਖ ਵਾ। ਉਹਨੂੰ ਕਹਿੰਦੇ ਹੋਣੇ ਆ ਵੀ ਤੈਨੂੰ ਪੱਕਾ ਜਥੇਦਾਰ ਲਾ ਦਿਆਂਗੇ, ਤੂੰ ਕਾਰਜਕਾਰੀ ਆ ਤੇ ਤੂੰ ਸਾਡੇ ਹਿਸਾਬ ਨਾਲ ਫੈਸਲਾ ਕਰ ਦੇ, ਪਰ ਉਹਨੇ ਨਹੀਂ ਗੱਲ ਸੁਣੀ ਕਰੀ। ਤਾਂ ਹੁਣ ਜਿਹੜੇ ਜਥੇਦਾਰ ਸਾਹਿਬ ਲੈ ਆਂਦੇ ਨੇ, ਇਹਨਾਂ ਤੋਂ ਆਸਾਂ ਲਾਈ ਫਿਰਦੇ, ਪਰ ਹਰੇਕ ਜਥੇਦਾਰ ਨੂੰ ਇਹ ਸਮਝ ਲੱਗ ਚੁੱਕੀ ਆ ਕਿ ਜੋ ਇਤਿਹਾਸ ਵਿੱਚ ਜਥੇਦਾਰ ਗੁਰਬਚਨ ਸਿੰਘ ਦਾ ਹਾਲ ਹੋ ਰਿਹਾ ਉਹ ਹੁਣ ਆਪਾਂ ਨਹੀਂ ਕਰਨਾ। ਹਾਲਾਂਕਿ ਬਾਦਲ ਧਿਰ ਨੇ ਮੰਨਿਆ ਹੋਇਆ ਵੀ ਇਹਦੇ ਨਾਲੋਂ ਮਾੜਾ ਹੀ ਲੈ ਕੇ ਆਉਣਾ, ਪਰ ਕਦੇ ਕਦਾਈ ਕਿਸੇ ਬੰਦੇ ਦੇ ਉੱਤੇ ਇਹੋ ਜਿਹਾ ਦਬਾਅ ਬਣ ਜਾਂਦਾ। ਜਿੱਦਣ ਗਿਆਨੀ ਰਘਵੀਰ ਸਿੰਘ ਨੇ ਤਨਖਾਹੀਆ ਕਰਾਰ ਦੇਣ ਮੌਕੇ ਜੋ ਸ਼ਬਦ ਵਰਤੇ, ਉਦੋਂ ਵੀ ਸਿੱਖ ਮਨਾਂ ਦੇ ਵਿੱਚ ਇਹੀ ਸੀ ਵੀ ਇਹ ਸ਼ਾਇਦ ਸ਼ੋਸ਼ੇਬਾਜ਼ੀ ਆ, ਸ਼ਾਇਦ ਇਹ ਡਰਾਮੇਬਾਜ਼ੀ ਆ। ਕਦੋਂ ਜੀ ਕੋਈ ਜਥੇਦਾਰ ਬਾਦਲ ਪਰਿਵਾਰ ਦੇ ਖਿਲਾਫ ਇਸ ਤਰੀਕੇ ਨਾਲ ਕਰ ਜੂ? ਇਦਾਂ ਦੀਆਂ ਲੋਕਾਂ ਦੇ ਭਾਵਨਾ ਐਵੇਂ ਨਹੀਂ ਆਈਆਂ ਹੈਗੀਆਂ। ਜੇ ਕੋਈ ਕਵੇ ਜੀ ਉਹੀ ਖਨੀ ਲੋਕ ਕਮਲੇ ਆ, ਸਿੱਖ ਖਨੀ ਅਕਲ ਨਹੀਂ ਹੈਗੀ, ਸਿੱਖ ਐਵੇਂ ਬਾਦਲ ਦਲ ਦੇ ਜਾਂ ਜਥੇਦਾਰਾਂ ਬਾਰੇ ਇਦਾਂ ਸੋਚਦੇ ਆ, ਇਹ ਸਾਰੇ ਗੱਸ ਦੀ ਜ਼ਿੰਮੇਵਾਰੀ ਬਾਦਲ ਪਰਿਵਾਰ ਦੇ ਸਿਰ ਤੇ ਆ। ਇਹ ਦੋਸ਼ੀ ਬਾਦਲ ਪਰਿਵਾਰ ਆ ਤੇ ਉਹਦੇ ਨਾਲ ਸਹਿ ਦੋਸ਼ੀ ਉਹ ਸਾਰੇ ਨੇ ਜਿਹੜੇ ਬਾਦਲ ਪਰਿਵਾਰ ਦੀ ਬੋਲੀ ਬੋਲਦੇ ਆ, ਉਹਦੇ ਹੱਥ ਚੁੱਕ ਕੇ, ਉਹਦੇ ਪਿੱਠੂ ਬਣ ਕੇ, ਉਹਦੀ ਹਰ ਗਲਤ ਗੱਲ ਦੇ ਹਮਾਇਤ 'ਚ ਖੜਦੇ ਰਹੇ। ਇਸ ਮਾਹੌਲ ਦੇ ਵਿੱਚ ਜਦੋਂ ਜਥੇਦਾਰ ਰਘਵੀਰ ਸਿੰਘ ਕੋਲ ਇਹ ਸਾਰਾ ਮਾਮਲਾ ਗਿਆ ਤੇ ਉਸ ਚੱਕਰ ਦੇ ਵਿੱਚ ਜੋ ਮਾਹੌਲ ਇਸ ਵੇਲੇ ਬਣਿਆ ਹੋਇਆ ਵੀ ਸਾਡਾ ਛੇਤੀ ਤੋਂ ਛੇਤੀ ਖੜਾ ਛਡਾਓ ਜੀ, ਸਾਨੂੰ ਤੋਂ ਜੋ ਭਾਂਡੇ ਮਜਵਾਉਣੇ ਆ, ਜੋ ਜੋੜੇ ਸਾਫ਼ ਕਰਾਉਣੇ ਆ ਕਰਾ ਲਓ ਜੀ, ਪਰ ਸਾਨੂੰ ਛੇਤੀ ਤੇ ਪੰਥ 'ਚ ਸੁਰਖਰੂ ਕਰ ਦਿਓ। ਇਸੇ ਗੱਲ ਦੇ ਵਿੱਚੋਂ ਪਿਛਲੇ ਦਿਨੀ ਜਥੇਦਾਰ ਰਘਵੀਰ ਸਿੰਘ ਤੇ ਜਥੇਦਾਰ ਹਰਪ੍ਰੀਤ ਸਿੰਘ ਦਾ
ਅਕਾਲੀ ਲੀਡਰ ਵਿਰਸਾ ਸਿੰਘ ਬਲਟੋਹਾ ਨਾਲ ਜੋ ਟਕਰਾਅ ਹੋਇਆ ਉਹ ਆਪਣੇ ਸਭ ਦੇ ਸਾਹਮਣੇ ਹੈ। ਇਹ ਸਾਰੇ ਕਾਸੇ ਦੇ ਵਿੱਚ ਇੱਕ ਹੋਰ ਚੀਜ਼ ਬੜੀ ਅਰਥ ਰੱਖਦੀ, ਉਹ ਹੈ ਜਦੋਂ ਬੀਬੀ ਹਰਸਿਮਰਤ ਕੌਰ ਨੇ ਇਹ ਗੱਲ ਬੜੇ ਧੜੱਲੇ ਨਾਲ ਕਹਿਣੀ ਸ਼ੁਰੂ ਕਰਤੀ। ਸੁਖਬੀਰ ਸਿੰਘ ਬਾਦਲ ਨੇ ਵੀ ਕਹੀ ਵੀ ਜੇਕਰ ਅਸੀਂ ਬੇਅਦਬੀ ਕੀਤੀ ਹੋਵੇ, ਕਰਾਈ ਹੋਵੇ, ਅਸੀਂ ਐ ਹੋਏ ਉਹ ਹੋਏ, ਉਹਦਾ ਕੱਖ ਨਾ ਰਹੇ। ਹੁਣ ਇਹਨਾਂ ਨੂੰ ਲੱਗਦਾ ਹੋਣਾ ਬਈ ਅਸੀਂ ਇਸ ਗੱਲ ਦੇ ਨਾਲ ਸਿੱਖਾਂ ਦੇ ਦਿਲ ਦੇ ਵਿੱਚ ਇੱਕ ਤਰੀਕੇ ਨਾਲ ਧੁੜਕੂ ਜਾ ਹੋ ਜੂ ਵੀ ਇੰਨੇ ਧੜੱਲੇ ਨਾਲ ਬੰਦਾ ਗੱਲ ਕਹਿ ਰਿਹਾ ਵੀ ਸ਼ਾਇਦ ਆਪਾਂ ਗਲਤ ਹੋਈਏ। ਪਰ ਸੱਚ ਤਾਂ ਸੱਚ ਵਾ। ਉਦੋਂ ਸਰਕਾਰ ਹੈ ਕਿਹਦੀ ਸੀ? ਜਿੱਦਣ ਉਹਨਾਂ ਨੇ ਵਰਕਾ ਲਿਖ ਕੇ ਲਾਇਆ ਵੀ ਸਾਡੇ ਕੋਲ ਆ ਤੁਹਾਡਾ ਗੁਰੂ, ਜਦੋਂ ਥਾਂ ਥਾਂ ਤੇ ਸਿਨੇਮਿਆਂ ਦੇ ਕੋਲ ਪੁਲਿਸ ਖੜੀ ਸੀ, ਜਿਹੜੀ ਪੁਲਿਸ ਨੇ ਕੋਟਕਪੂਰੇ ਵਿੱਚ ਬਰਗਾੜੀ 'ਚ ਕਹਿਰ ਕਮਾਇਆ, ਬਾਈਬਲ ਦੇ ਵਿੱਚ ਬੰਦੇ ਮਾਰੇ, ਉਹ ਕਿਹਦੇ ਇਸ਼ਾਰੇ ਤੇ ਸੀ? ਉਹ ਸਮੇਧ ਸੈਣੀ ਵਰਗੇ, ਚਰਨਜੀਤ ਸ਼ਰਮੇ ਵਰਗੇ, ਉਮਰਾ ਨੰਗਲ ਵਰਗੇ, ਉਹ ਕਿਤੇ ਐਵੇਂ ਹੀ ਉਹ ਬਾਦਲ ਪਰਿਵਾਰ ਦੀ ਪੂਰੀ ਸਹਿਮਤੀ ਨਾਲ ਇਹ ਸਾਰਾ ਕੁਝ ਵਾਪਰਿਆ। ਹੁਣ ਜਿਹੜਾ ਸੱਚ ਬੋਲਦਾ ਉਹਨੂੰ ਕਹਿੰਦੇ ਇਹ ਕਾਂਗਰਸ ਦਾ ਏਜੰਟ ਆ, ਇਹ ਬੀਜੇਪੀ ਦਾ ਏਜੰਟ ਆ, ਇਹ ਆਰਐਸਐਸ ਦਾ ਏਜੰਟ ਆ। ਇਹ ਗੱਲਾਂ ਨਾਲ ਇਤਿਹਾਸ ਨੇ ਤਾਂ ਇਤਿਹਾਸਕ ਤੌਰ ਤੇ ਸਹੀ ਹੋਈ ਰਹਿਣਾ। ਇਹ ਗੱਲਾਂ ਕਿਸੇ ਨੂੰ ਐਵੇਂ ਇੱਥੇ ਸੋਸ਼ਲ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ IT ਸੈੱਲ ਰਾਹੀਂ ਗਾਲਾਂ ਗੂਲਾਂ ਕਢਾ ਕੇ ਚੁੱਪ ਕਰਾਉਣੀ ਹੋਰ ਗੱਲ ਆ, ਪਰ ਇਹਦੇ ਨਾਲ ਸੱਚ ਥੋੜੀ ਬਦਲ ਜਾਣਾ। ਸੱਚ ਤਾਂ ਉਹੀ ਰਹਿਣਾ। ਸੱਚ ਇਹੀ ਆ ਕਿ ਬਾਦਲ ਪਰਿਵਾਰ ਨੇ ਡੇਰਾ ਸਰਸਾ ਦੀਆਂ ਵੋਟਾਂ ਲੈਣ ਲਈ ਪਹਿਲਾਂ ਸਲਾਵਤਪੁਰੇ ਵਾਲੇ ਕੇਸ ਨੂੰ ਉਹਨਾਂ ਦੇ ਹੱਕ ਵਿੱਚ ਭੁਗਤਾਇਆ, ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬੁਰਜ ਜਵਾਹਰ ਕੇ ਤੋਂ ਚੋਰੀ ਕਰਨ ਵਾਲੇ ਮਾਮਲੇ ਵਿੱਚ ਸਿੱਖ ਕੌਮ ਨੂੰ ਜਲੀਲ ਕੀਤਾ, ਡੇਰਾ ਸਰਸਾ ਦਾ ਸਾਥ ਦਿੱਤਾ, ਉਪਰੰਤ ਸਿੱਖਾਂ ਉੱਤੇ ਜ਼ੁਲਮ ਕੀਤਾ, ਡੇਰਾ ਸਰਸਾ ਦੀ ਪਿੱਠ ਪੂਰੀ। ਤੇ 2017 ਵਾਲੀਆਂ ਚੋਣਾਂ ਤੱਕ ਵੀ ਇਹ ਸੀ ਵੀ ਸਿੱਖ ਜਿਹੜੇ ਖੂਹ 'ਚ ਜਾਂਦੇ ਆ ਜਾਣ, ਅਸੀਂ ਤਾਂ ਸਰਸੇ ਵਾਲੀਆਂ ਵੋਟਾਂ ਲੈਣੀਆਂ। ਇਹੋ ਜਿਹੇ ਹਿਸਾਬ ਕਿਤਾਬ ਵਾਲੇ ਬਾਦਲ ਪਰਿਵਾਰ ਦਾ, ਬਾਦਲ ਦਲ ਦਾ, ਜੇ ਬੀਬੀ ਹਰਸਿਮਰਤ ਕੌਰ ਇਹ ਝੂਠ ਬੋਲ ਕੇ ਜਾਂ ਇਹ ਫੜਜੀ ਮਾਰ ਕੇ ਵੀ ਉਹਨਾਂ ਦਾ ਕੱਖ ਨਾ ਰਹੇ, ਫਿਰ ਕੱਖ ਨਹੀਂ ਰਿਹਾ। ਅੱਜ ਹਾਲ ਕੀ ਹੈ? ਅੱਜ ਹਾਲ ਇਹ ਹੈ ਵੀ ਚਾਹੇ ਜਲੰਧਰ ਵੋਟਾਂ ਹੋਣ, ਚਾਹੇ ਹਰਿਆਣੇ 'ਚ, ਚਾਹੇ ਪੰਜਾਬ 'ਚ, ਹਰ ਵਾਰੀ ਬਹਾਨੇ ਲਾ ਲਾ ਕੇ ਬਾਦਲ ਦਲ ਵਾਲੇ ਭੱਜਦੇ ਆ ਵੀ ਅਸੀਂ ਵੋਟਾਂ 'ਚ ਹਾਰ ਜਾਣਾ। ਤੇ ਇਹ ਸਾਰੇ ਕਾਸੇ ਦੇ ਵਿੱਚ ਬਹੁਤ ਗੱਲਾਂ ਲੋਕ ਸਮਝਾ ਸਕਦੇ ਆ, ਕਹਿ ਸਕਦੇ ਆ, ਪਰ ਜਿਹੜੀ ਮੇਰੀ ਬੁੱਧੀ ਹੈ, ਜੇ ਕਿਤੇ ਸਨ 2000 ਦੇ ਵਿੱਚ ਜੋ ਹਦਾਇਤ, ਜੋ ਹੁਕਮਨਾਮਾ ਗਿਆਨੀ ਜੋਗਿੰਦਰ ਸਿੰਘ ਬਦੰਤੀ ਨੇ ਉਸ ਮੌਕੇ ਦਿੱਤਾ ਸੀ, ਉਹਨੂੰ ਮੰਨ ਲਿਆ ਹੁੰਦਾ, ਆ 11 ਮੈਂਬਰੀ ਜਿਹੜਾ ਹੁਣ ਸਲਾਹਕਾਰ ਬੋਰਡ ਦਾ ਡਰਾਮਾ, ਜੇ ਇਹਦੀ ਥਾਂ ਦੇ ਉੱਤੇ ਉਦੋਂ ਕਮੇਟੀ ਬਣਾ ਕੇ ਹੁਣ ਤੱਕ ਇੱਕ ਇਹੋ ਜਿਹੀ ਮਾਹਿਰਾਂ ਦੀ ਕਮੇਟੀ ਖਰੜਾ ਲੈ ਆਉਂਦੀ, ਔਰ ਉਹ ਖਰੜਾ ਬਣਿਆ, ਖਾਲਿਸਤਾਨੀ ਤੇ ਪੰਥਕ ਧਿਰਾਂ ਨੇ ਬਹੁਤ ਮਿਹਨਤ ਕੀਤੀ ਤੇ ਇੱਕ ਇਹੋ ਜਿਹਾ ਖਰੜਾ ਤਿਆਰ ਕਰਕੇ ਕਈ ਵਿਚਾਰ ਗੋਸ਼ਟੀਆਂ ਉਪਰੰਤ ਉਹ ਜਥੇਦਾਰ ਜੋਗਿੰਦਰ ਸਿੰਘ ਬਦੰਤੀ ਮੌਕੇ ਉਹਨਾਂ ਨੂੰ ਸੌਂਪ ਦਿੱਤਾ ਗਿਆ ਕਿ ਅਸੀਂ ਤਾਂ ਇੱਥੇ ਤੱਕ ਸੋਚਦੇ ਆ ਉਸ ਖਰੜੇ ਨੂੰ ਚੱਕਣ ਤੇ ਅਕਾਲ ਤਖਤ ਸਾਹਿਬ ਤੋਂ ਇੱਕ ਕਮੇਟੀ ਬਣਾ ਕੇ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਦੇਵੇ ਪਈ। ਫਿਰ ਅਖੀਰ ਉਹ ਖਾਲਸਾ ਪੰਥ ਦੇ ਨਾਂ ਤੇ, ਸੰਗਤ ਦੇ ਨਾਂ ਦੇ ਉੱਤੇ ਮੀਡੀਆ 'ਚ ਛਾਪਿਆ ਜਾਵੇ ਕਿ ਅਸੀਂ ਇਸ ਤਰੀਕੇ ਨਾਲ ਸੋਚਿਆ ਵੀ ਤਖਤਾਂ ਦੇ ਜਥੇਦਾਰ ਲਾਏ ਜਾਣਗੇ, ਉਹਨਾਂ ਦੀ ਤਨਖਾਹ ਇੰਨੀ ਹੋਊਗੀ, ਐ ਉਹ ਕਰਨਗੇ ਜਾਂ ਸਾਰਾ ਕੁਝ ਸਿਸਟਮ। ਆ ਇੱਥੇ ਮੇਰੇ ਕੋਲ 10-15 ਕਿਤਾਬਾਂ ਪਈਆਂ, ਸਰਦਾਰ ਹਰਸਿਮਰਨ ਸਿੰਘ ਨੇ, ਭਾਈ ਨਰਾਇਣ ਸਿੰਘ ਚੌੜੇ ਨੇ ਤੇ ਹੋਰ ਬਹੁਤ ਸਾਰਿਆਂ ਨੇ ਇਸ ਮਸਲੇ ਉੱਤੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਵਾਂਗੂ ਕੰਮ ਕੀਤਾ ਹੋਇਆ ਤੇ ਉਹ ਕਈਆਂ ਨੇ ਬਹੁਤ ਖੂਬਸੂਰਤ ਪੰਥਕ ਇਤਿਹਾਸਕ ਪਿਛੋਕੜ ਤੇ ਸਿੱਖ ਸਿਧਾਂਤ ਅਨੁਸਾਰ ਜਥੇਦਾਰ ਦੀ ਪਦਵੀ ਬਾਰੇ ਜਿਹੜਾ ਹੈਗਾ ਉਹ ਲਿਖਿਆ। ਪਰ ਜਦੋਂ ਬਾਦਲ ਦਲ ਵਾਲਿਆਂ ਕੋਲੇ ਗੱਲ ਜਾਂਦੀ ਆ, ਉਹ ਕਹਿੰਦੇ ਹਾਏ ਸਾਡੇ ਕੋਲੋਂ ਜਥੇਦਾਰ ਲਾਉਣ ਦੀ ਜੇ ਸ਼ਕਤੀ ਖੁੱਸ ਗਈ ਤਾਂ ਫਿਰ ਅਸੀਂ ਤਾਂ ਮਾਰੇ ਗਏ। ਸੋ ਕੁੱਲ ਮਿਲਾ ਕੇ
ਇਹ ਜਿਹੜੇ ਦਿਨ ਪੰਥ ਨੇ ਦੇਖੇ ਆ ਬਰਗਾੜੀ ਬਾਈਬਲ ਕਾਂਡ ਜਾਂ ਹੋਰੇ ਤਾਂ ਹੀ ਹੋ ਸਕੇ ਆ ਜੇਕਰ ਆਪਣੇ ਕੋਲੇ ਤਖਤਾਂ ਦੇ ਜਥੇਦਾਰ ਲਾਉਣ ਜਾਂ ਲਾਉਣ ਦਾ ਸੇਵਾ ਨਿਯਮ ਵਿਧੀ ਵਿਧਾਨ ਹੈ ਨਹੀਂ, ਉਹ ਵੰਡ ਦੇਣੇ ਨਹੀਂ। ਆ ਨਵੇਂ ਜਿਹੜੀਆਂ ਸੱਪ ਨੇ ਉਹ ਛੱਡੇ ਜਾ ਰਹੇ ਨੇ ਕਿ ਜੀ ਅਸੀਂ ਐਡਵਾਈਜ਼ਰੀ ਬੋਰਡ ਬਣਾਵਾਂਗੇ। ਇਹ ਕਾਹਦੇ ਲਈ? ਵੀ ਜੇਕਰ ਜਥੇਦਾਰਾਂ ਦੇ ਕੋਲ ਆ ਮਾਮਲਾ ਗਿਆ ਹੋਇਆ ਜਿਵੇਂ ਬਾਦਲ ਦਲ ਵਾਲਾ, ਵੀ ਐਡਵਾਈਜ਼ਰੀ ਬੋਰਡ ਦੇ ਵਿੱਚ 10-15 ਬੰਦੇ ਆਪਦੇ ਪਾ ਦੋ, ਕਿਉਂਕਿ ਬੰਦੇ ਤਾਂ ਆਪਦੇ ਪਾਉਣੇ ਆ। ਹੁਣ ਉਹਦੇ ਚ ਕੋਈ ਪੰਥ ਨੂੰ ਕੌਮ ਨੂੰ ਸਮਰਪਿਤ ਸਿੱਖ ਦਾ ਪਾਉਣਾ ਨਹੀਂ। ਜਿਹੜੇ ਸਿੱਖ ਨੂੰ ਪਾਉਣਾ ਉਹ ਪਹਿਲਾਂ ਹੀ, ਮੈਂ ਪਿਛਲੇ 50 ਸਾਲ ਤੋਂ ਇਹਨਾਂ ਦੇ ਆਲੇ ਦੁਆਲੇ ਵਿਚਰਦੇ ਆ ਦੇਖਿਆ, ਖਾਸ ਤੌਰ ਤੇ ਪਿਛਲੇ 30 ਸਾਲ ਤੋਂ ਤਾਂ ਬਿਲਕੁਲ ਹੀ ਦੇਖ ਰਹੇ ਆ ਇੱਥੇ ਅੰਮ੍ਰਿਤਸਰ ਜਦੋਂ ਤੋਂ ਆਏ ਆ ਵੀ 15-20 ਬੰਦੇ ਪੱਕੇ ਹੀ ਨੇ ਉਹ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਬਣਾਉਣ ਵਾਲੀ ਹਰ ਕਮੇਟੀ ਦੇ ਵਿੱਚ ਉਹ ਪਾ ਦਿੰਦੇ ਨੇਗੇ ਤੇ ਉਹ ਕਦੇ ਕੁਝ ਨਹੀਂ ਕਰਦੇ, ਕਦੇ ਕੱਖ ਨਹੀਂ ਕਰਨਾ ਉਹਨਾਂ ਨੇ। ਐਵੇਂ ਸ਼ੋਸ਼ੇ ਦੇ ਛੱਡ ਕੇ ਡਰਾਮੇ 'ਚ ਕਰਕੇ ਬਸ ਉਸ ਹਿਸਾਬ ਦੀ ਰਿਪੋਰਟ ਜਿਹੜੀ ਬਾਦਲ ਦਲ ਨੂੰ ਚਾਹੀਦੀ ਆ ਦੇ ਕੇ ਉਹ ਮਾਰਦੇ ਆ। ਉਹ ਰਿਪੋਰਟ ਬਣਾਉਂਦੇ ਹੀ ਸ਼੍ਰੋਮਣੀ ਕਮੇਟੀ ਵਾਲੇ ਆ, ਇਹ ਤਾਂ ਇਕੱਲੇ ਸਾਈਨ ਕਰਨ ਜਾਂਦੇ ਆ ਵਿਚਾਰੇ। ਸੋ ਉਸ ਤਰੀਕੇ ਦੀ ਇੱਕ ਕਮੇਟੀ ਬਣਾ ਰਹੇ ਨੇ ਜਿਹਦੇ ਨਾਲ ਬਾਦਲ ਦਲ ਦੇ ਹੋਰ ਜਿਹੜੇ ਹੱਥ ਨੇ ਉਹ ਮਜ਼ਬੂਤ ਹੋ ਸਕਣ। ਤੇ ਇਹ ਗੱਲ ਜੇ ਕੋਈ ਸੋਚਦਾ ਹੈ, ਕਿਉਂਕਿ ਜਦੋਂ ਗੱਲ ਉਹਨਾਂ ਨੇ ਪੇਸ਼ ਕਰਨੀ ਆ ਉਹਨਾਂ ਨੇ ਤਾਂ ਇਉਂ ਬਣਾ ਕੇ ਡਰਾਮਾ ਦਿਖਾਉਣਾ ਨਾ ਵੀ ਖਨੀ ਅਸੀਂ ਪੰਥਕ ਤੌਰ ਤੇ ਬਹੁਤ ਵਧੀਆ ਗੱਲ ਲਿਆ ਰਹੇ ਹਾਂ। ਬਾਦਲ ਦਲ ਹੋਵੇ ਤੇ ਪੰਥ ਦੇ ਭਲੇ ਦੀ ਕੋਈ ਗੱਲ ਕਰ ਜੇ, ਹੋ ਸਕਦਾ ਕਦੇ? ਇਹ ਭੁੱਲ ਜਾਓ। ਸੋ ਬਾਦਲ ਪਰਿਵਾਰ ਦੇ ਹਿੱਤਾਂ ਨੂੰ ਸਿਕਿਉਰ ਕਰਨ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉੱਤੇ ਕੁੰਡਾ ਆਪਦਾ ਸਥਾਪਿਤ ਕਰਨ ਲਈ ਇਹ 11 ਮੈਂਬਰੀ ਐਡਵਾਈਜ਼ਰੀ ਬੋਰਡ ਦੇ ਨਾਂ ਦੇ ਉੱਤੇ ਇੱਕ ਨਵਾਂ ਜਿਹੜਾ ਹੈਗਾ ਪਖੰਡ ਉਹ ਕਰਨ ਦਾ ਹੈਗਾ, ਪਰ ਇਹਨਾਂ ਨੇ ਹਟਣਾ ਤਾਂ ਹੈ ਨਹੀਂ। ਸੋ ਇਸ ਕਰਕੇ ਦੁਨੀਆ ਭਰ ਦੇ ਵਿੱਚ ਬੈਠੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਵੀ ਚਿੱਠੀਆਂ ਪਾ ਕੇ ਈਮੇਲ ਕਰਕੇ ਕਿਹਾ ਜਾਵੇ ਕਿ ਜੀ ਜ਼ਰੂਰ ਬਣਾਓ, ਪਰ ਮੈਂਬਰ ਦਾ ਕੱਲੇ ਦਾ ਜਿਹੜੇ 11 ਨੇ ਨਾ 11 ਮੈਂਬਰਾਂ ਦਾ ਕੱਲੇ ਦਾ ਪੂਰਾ ਇਸ ਤਰੀਕੇ ਨਾਲ ਇੱਕ ਪ੍ਰੀਖਿਆ ਵਾਂਗੂ ਪ੍ਰੀਖਿਆ ਲਈ ਜਾਵੇ ਕਿ ਉਹਨਾਂ ਦੇ ਉੱਤੇ ਵੀ ਪਹਿਲਾਂ ਆਪਾਂ ਸਪਸ਼ਟ ਹੋਈਏ ਕਿ ਇਹ ਜਿਹੜੇ ਗੁਰਸਿੱਖ ਪਿਆਰੇ ਨੇ ਇਹ ਕੌਮ ਨੂੰ ਸਮਰਪਿਤ ਨੇ ਕਿ ਬਾਦਲ ਧਿਰ ਦੇ ਨੇ। ਜੇ ਤੁਸੀਂ ਬਾਦਲ ਧਿਰ ਦੇ ਹੀ ਲਾਉਣੇ ਆ ਫਿਰ ਸਿੱਧਾ ਕਹੋ ਵੀ ਬਾਦਲ ਦਲ ਐਡਵਾਈਜ਼ਰੀ ਬੋਰਡ। ਸੋ ਇਸ ਤਰੀਕੇ ਦੇ ਡਰਾਮੇ ਸ਼ੋਸ਼ੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ, ਧਿਰਾਂ ਤੇ ਧੜੇ ਪਾਲੇ ਜਾ ਰਹੇ ਨੇ ਕਿ ਜੀ ਇੱਕ ਫੈਡਰੇਸ਼ਨ ਦਾ ਲੈ ਲਓ, ਇੱਕ ਫਲਾਨਿਆਂ ਚੋਂ ਲੈ ਲਓ, ਇੱਕ ਧਮਕਾਨਿਆਂ ਚੋਂ ਲੈ ਲਓ, ਏਦਾਂ ਅੰਤਰੰਗ ਕਮੇਟੀ ਬਣਾ ਲਓ। ਤੇ ਜਿਹੜਾ ਆਪਾਂ ਕੱਲ ਵੀ ਗੱਲ ਕਰਦੇ ਸੀ ਵੀ ਜਦੋਂ ਸਾਡੀ ਏਡੀ ਸਰਮੌਰ ਸੰਸਥਾ ਦਾ ਹਾਲ ਚਾਲ ਇਹ ਬਣਿਆ ਪਿਆ ਹੈ ਕਿ ਚਾਹੇ ਧਾਮੀ ਸਾਹਿਬ ਜਿੱਤ ਜਾਣ ਤੇ ਚਾਹੇ ਬੀਬੀ ਜਗੀਰ ਕੌਰ ਜਿੱਤ ਜਾਵੇ, ਜੇਕਰ ਮੰਨ ਲਓ ਬੀਬੀ ਜਗੀਰ ਕੌਰ ਜਿੱਤ ਜਾਂਦੀ ਫੇਰ ਕਿਹੜਾ ਪੰਥ ਦੇ ਝੰਡੇ ਝੂਲ ਜਾਣੇ ਸੀ, ਆਹੀ ਹਾਲ ਰਹਿਣਾ। ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਮੌਕੇ ਖਾਲਿਸਤਾਨੀ ਸੰਘਰਸ਼ ਦੇ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਇੱਕ ਬੀਬੀ ਨਾਲ ਜੋ ਕੁਝ ਹੁੰਦਾ ਰਿਹਾ ਤੇ ਜਿਵੇਂ ਉਸ ਮੌਕੇ ਬੀਬੀ ਦਾ ਰਵੱਈਆ ਸੀ, ਅੱਜ ਵੀ ਜਿਹੜੇ ਉਸ ਮਸਲੇ ਨਾਲ ਜੁੜੇ ਸਿੱਖ ਨੇ ਉਹ ਸਾਰਿਆਂ ਨੇ ਇਹੀ ਲਿਖਿਆ ਸੋਸ਼ਲ ਮੀਡੀਆ ਤੇ ਵੀ ਇਹ ਕੁਛ ਹੀ ਹੋਣਾ ਸੀ ਇਹਦੇ ਨਾਲ। ਸੋ ਜਦੋਂ ਗੱਲ ਕਰਦੇ ਆ ਵੀ ਇਹ ਜਿਹੜੇ ਸਾਡੇ ਸਰਮੌਰ ਸੰਸਥਾ ਦੇ ਰਾਹੀਂ ਪੰਥ ਦੇ ਸੇਵਾਦਾਰ ਨੇ ਨਾ ਜੀ, ਇਹ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਕੌਮ ਦਾ ਕੋਈ ਦਰਦ ਨਹੀਂ, ਪੰਥ ਦੀ ਕੋਈ ਚਿੰਤਾ ਨਹੀਂ। ਇਹਨਾਂ ਨੂੰ ਆਪਦੇ ਅਹੁਦਿਆਂ ਦੇ ਉੱਤੇ ਜੰਮੇ ਰਹਿਣ ਦੀ ਐਡੀ ਵੱਡੀ ਇੱਕ ਉਹ ਬਿਮਾਰੀ ਆ ਵੀ ਪੰਥ ਜਿਹੜੇ ਮਰਜ਼ੀ ਖੂਜ ਜਾਵੇ। ਸਿੱਖ ਨੌਜਵਾਨੀ ਦਾ ਜੋ ਹਾਲ ਆ ਉਹ ਆਪਣੇ ਸਭ ਦੇ ਸਾਹਮਣੇ ਆ। ਜਿਹੜਾ ਮਾਝਾ ਇੱਥੇ ਜੀ ਚੱਪੇ ਦੇ ਉੱਤੇ ਈਸਾਈ ਮਤ ਦੇ ਝੰਡੇ ਝੂਲਣ ਲੱਗੇ ਹੋਏ ਨੇ, ਉਹ ਮਾਝਾ ਜਿਹੜਾ ਸਿੱਖ ਕੌਮ ਦੇ ਰੀੜ੍ਹ ਦੀ ਹੱਡੀ ਵਾਂਗੂ ਜਦੋਂ ਆਪਾਂ ਖਾਲਿਸਤਾਨੀ ਸੰਘਰਸ਼ ਦੀ ਜਾਂ ਕਿਸੇ ਵੀ ਸਿੱਖ ਸੰਘਰਸ਼ ਦੀ ਗੱਲ ਕਰੀਏ ਸਭ ਤੋਂ ਵੱਧ ਮਜ਼ਬੂਤੀ ਵਾਲੀ ਥਾਂ ਜਿਹੜੀ ਆ ਸਾਡੇ ਕੌਮ ਲਈ ਉਹ ਮਾਝਾ ਹੁੰਦੀ। ਤੇ ਇੱਥੇ ਸਾਡਾ ਹਾਲ ਕੀ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੱਛੇ ਜੇ ਬੜੇ ਇਸ ਤਰੀਕੇ ਦੀਆਂ ਖਬਰਾਂ ਵੀ ਛਪਵਾਈਆਂ ਕਿ ਫਲਾਨੇ ਪਿੰਡ ਦੇ ਇੰਨੇ ਈਸਾਈ ਸਿੱਖੀ ਚ ਆ ਗਏ। ਉਹ ਭਾਈ ਈਸਾਈਆਂ ਨੂੰ ਮੋੜਨ ਨਾਲੋਂ ਪਹਿਲਾਂ ਇਹ ਦੱਸੋ ਗਏ ਕਾਹਤੋਂ ਆ? ਇਹੋ ਜਿਹਾ ਮਾਹੌਲ ਅਸੀਂ ਸਿਰਜਣ ਕਿਉਂ ਦਿੱਤਾ ਪੰਜਾਬ 'ਚ? ਫਿਰ ਦੁਆਬੇ 'ਚ ਆ ਜਾਓ, ਇੱਕ ਸਿਰੇ ਦੇ ਉੱਤੇ ਸੁਲਤਾਨਪੁਰ ਲੋਧੀ ਹੈ,
ਪਹਿਲੀ ਪਾਤਸ਼ਾਹੀ ਦਾ ਅਸਥਾਨ, ਦੂਜੇ ਸਿਰੇ ਦੇ ਉੱਤੇ ਅਨੰਦਪੁਰ ਸਾਹਿਬ ਆ, ਵਿਚਾਲੇ ਸਾਰਾ ਦੁਆਬਾ ਪੈਂਦਾ। ਦੁਆਬੇ ਦੇ ਵਿੱਚ ਅਸੀਂ ਜਿਹੜੀਆਂ ਅਛੂਤ ਸ਼ੂਦਰ ਬਾਹਮਣ ਵੱਲੋਂ ਨੀਚ ਜਾਤੀਆਂ ਬਰਾਦਰੀਆਂ ਨੇ, ਜਿਨ੍ਹਾਂ ਨੂੰ ਬਾਹਮਣ ਬਹੁਤ ਨੀਵੇਂ ਦਰਜੇ ਦੇ ਲਿਖਦਾ ਮੰਨਦਾ, ਉਹਨਾਂ ਨੂੰ ਅਸੀਂ ਪੰਜਾਬ ਦੀ ਧਰਤੀ ਤੇ ਤਾਂ ਆਪਦੇ ਨਾਲ ਜੋੜ ਨਹੀਂ ਸਕੇ। ਪਰ ਤੁਸੀਂ ਦੇਖ ਲਓ ਵੀ ਤਾਮਿਲਨਾਡੂ ਵਾਲੇ ਪਾਸਿਓਂ ਆ ਕੇ ਸਿੱਖ ਸੱਜ ਰਹੇ ਨੇ, ਹਰਿਆਣੇ 'ਚ ਸਿੱਖ ਸੱਜ ਰਹੇ ਨੇ, ਤੇ ਉਹ ਲੋਕ ਜਿਹੜੇ ਬ੍ਰਾਹਮਣਵਾਦ ਦੇ ਸਤਾਏ ਹੋਏ ਨੇ ਸਾਰੇ ਭਾਰਤ ਵਿੱਚੋਂ ਭੱਜ ਕੇ ਸਿੱਖ ਧਰਮ ਨੂੰ ਅਪਣਾ ਰਹੇ ਨੇ। ਪਰ ਜੇ ਕੋਈ ਕਹੇ ਵੀ ਇਹ 'ਚ ਸ਼੍ਰੋਮਣੀ ਕਮੇਟੀ ਨੇ ਕੋਈ ਕੁਝ ਕਰਤਾ ਹੋਣਾ, ਨਾ, ਇਹ ਨਿੱਜੀ ਤੌਰ ਤੇ ਕੁਝ ਗੁਰਸਿੱਖਾਂ ਦੇ ਜਾਂ ਸਿੱਖ ਸੰਸਥਾਵਾਂ ਦੇ ਉਪਰਾਲੇ ਆ। ਆ ਜਿਹੜਾ ਬੀਬੀ ਜਗੀਰ ਕੌਰ ਪ੍ਰਧਾਨ ਬਣ ਜੇ, ਚਾਹੇ ਧਾਮੀ ਸਾਹਿਬ ਬਣ ਜਾਣ, ਇਹਨਾਂ ਦਾ ਆਪਦਾ ਇਲਾਕਾ ਜਿਹੜਾ ਹੈ ਧਾਮੀ ਸਾਹਿਬ ਹੁਸ਼ਿਆਰਪੁਰ ਦੇ ਆ, ਔਰ ਮੇਰਾ ਉਹਨਾਂ ਨਾਲ ਪਿਛਲੇ 30-35 ਸਾਲ ਤੋਂ ਕਰੀਬੀ ਪਰਿਵਾਰਕ ਜਾਣੀ ਕਿ ਜਿਵੇਂ ਆਪਣੇ ਰਿਲੇਸ਼ਨਸ ਹੁੰਦੇ ਆ, ਸੰਬੰਧ ਹੁੰਦੇ ਆ, ਕਿਉਂਕਿ ਮੈਂ ਦਲ ਖਾਲਸਾ ਨਾਲ ਵਿਚਰਦਾ ਰਿਹਾ ਤੇ ਸਰਦਾਰ ਹਰਚਰਨਜੀਤ ਸਿੰਘ ਧਾਮੀ ਦਲ ਖਾਲਸਾ ਦੇ ਆਗੂ ਵੀ ਰਹੇ ਆ, ਪ੍ਰਧਾਨ ਵੀ ਰਹੇ ਆ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆ, ਚਾਚੇ ਤਾਏ ਦੇ। ਅਤੇ ਉੱਥੇ ਜਦੋਂ ਘਰ 'ਚ ਕੋਈ ਦੁੱਖ ਸੁੱਖ ਹੋਣਾ ਜਾਂ ਅਸੀਂ ਕੋਈ ਸਭਾ ਸਮਾਗਮ ਕਰਦੇ ਹੁੰਦੇ ਸੀ ਹੁਸ਼ਿਆਰਪੁਰ, ਉੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤਾਂ ਹੁਣ ਇਹ ਚਲੋ ਬਾਅਦ 'ਚ ਬਣਾਏ ਨੇ ਜਾਂ ਇਸ ਉਹਦੇ ਤੱਕ ਆਏ ਨੇ, ਤੇ ਉਦੋਂ ਤੋਂ ਅਸੀਂ ਜਾਣਦੇ ਹਾਂ। ਤੇ ਇਹਨਾਂ ਦਾ ਜਾਂ ਬੀਬੀ ਜਗੀਰ ਕੌਰ ਦਾ ਇਹ ਸਾਰਾ ਇਲਾਕਾ, ਬੀਬੀ ਜਗੀਰ ਕੌਰ ਆਪਣੇ ਜਿਹੜਾ ਹੈਗਾ ਭੜੱਥ ਵਾਲੇ ਹਲਕੇ 'ਚੋਂ ਆਉਂਦੇ, ਇਹ ਸਾਰੀ ਬੈਲਟ ਦੇ ਸਾਹਮਣੇ ਉਹ ਦੁਆਬਾ ਸਾਰਾ ਪਿਆ, ਜਿੱਥੇ ਉਹ ਧਿਰ ਜਿਹਦੇ ਬਿਆਨਾਂ ਦੇ ਵਿੱਚ ਉਸ ਰਾਮਾਨੰਦ ਬਾਬੇ ਦਾ, ਉਹਨਾਂ ਦੇ ਦਾ ਤੁਹਾਡੇ ਸਾਹਮਣੇ ਆ ਵੀ ਸਿੱਖ ਨੌਜਵਾਨਾਂ ਨੂੰ ਕਤਲ ਤੱਕ ਜਾਣਾ ਪਿਆ, ਉਹ ਜਿਹੜੀ ਸਾਰੀ ਉੱਥੇ ਉੱਭਰ ਰਹੀ ਧਿਰ ਵਾ, ਜਿਹੜੀ ਸੋਹੰਗ ਕਹਿ ਕੇ ਰਵਿਦਾਸੀਆ ਭਾਈਚਾਰੇ ਨੂੰ ਸਿੱਖੀ ਤੋਂ ਦੂਰ ਕਰਨ ਦਾ ਪ੍ਰੋਜੈਕਟ ਚੱਲ ਰਿਹਾ। ਸਿੱਖਾਂ ਨੂੰ ਕਿਹਾ ਜਾ ਰਿਹਾ ਕਿ ਇਹ ਗੁਰੂ ਰਵਿਦਾਸ ਨਹੀਂ ਕਹਿੰਦੇ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਥਾਂ ਤੇ ਐਂ ਕਰਾਂਗੇ, ਉਹ ਕਰਾਂਗੇ। ਉਹ ਜਿਹੜਾ ਸਾਰਾ ਕੁਝ ਚੱਲਦਾ, ਉਹਦੇ ਹੱਲ ਲਈ ਆਪਦੇ ਇਲਾਕੇ ਦੇ ਵਿੱਚ ਇਹਨਾਂ ਨੂੰ ਤਾਂ ਫਿਕਰ ਪੈ ਜਾਂਦਾ ਕਿ ਵੋਟਾਂ ਨਾ ਟੁੱਟ ਜਾਣ ਅਕਾਲੀ ਦਲ ਦੀ, ਇਹਨਾਂ ਦੀਆਂ ਦਲਿਤ ਭਾਈਚਾਰੇ ਦੀਆਂ ਵੋਟਾਂ ਲੈਣੀਆਂ ਨੇ। ਸਿੱਖੀ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਸਿੱਖ ਧਰਮ ਵੱਲ ਲੈ ਕੇ ਆਉਣ ਦੀ ਕਦੇ ਇਹਨਾਂ ਨੇ ਸੋਚੀ ਹੈ? ਮਾਲਵੇ ਦੇ ਵਿੱਚ ਚਲੇ ਜਾਓ, ਜੇਕਰ ਡੇਰਿਆਂ ਦੀ ਉੱਥੇ ਭਰਮਾਰ ਆ, ਭਨਿਆਰੇ ਵਾਲੇ ਦਾ ਰੋਪੜ ਵਾਲੇ ਤੋਂ ਲੈ ਕੇ ਸਰਸੇ ਵਾਲੇ ਤੇ ਕਰੋ ਵਿਚਾਲੇ ਸਾਰਾ ਪਟਿਆਲੇ ਵਾਲੀ ਸਾਰੀ ਬੈਲਟ ਦੇ ਵਿੱਚ ਦੇਹ ਤਰੇ ਦੀ ਕਿਤੇ ਉਹ ਤੇ ਕਿਤੇ ਆ ਡੇਰਾਵਾਦ, ਸਾਧਵਾਦ, ਸਾਰਾ ਜਿਹੜਾ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ, ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕਰਨ ਵਾਲਾ, ਇਹ ਸਾਰਾ ਸਿਸਟਮ ਆ ਇੱਥੇ। ਇਹ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਉਹਨਾਂ ਪੰਥ ਪ੍ਰਸਤ ਸ਼ਖਸੀਅਤਾਂ ਜਾਂ ਜਥੇਬੰਦੀਆਂ ਜਾਂ ਸੰਪਰਦਾਵਾਂ ਨੂੰ ਇਕੱਠੇ ਕਰਕੇ ਇਹ ਕਿਹਾ, ਜਿਹੜੇ ਬਹੁਤ ਸਾਰੀਆਂ ਇਹੋ ਜਿਹੀਆਂ ਧਿਰਾਂ ਤੇ ਧੜੇ ਆ ਜਿਹੜੇ ਹਮੇਸ਼ਾ ਬਾਦਲ ਦਲ ਨਾਲ ਭੁਗਤਦੇ ਆ। ਚਲੋ ਚੰਗੀ ਗੱਲ ਆ ਭਾਈ, ਭੁਗਤਦੇ ਹੋ ਰਾਜਨੀਤਿਕ ਤੌਰ ਤੇ ਤੁਸੀਂ, ਚੰਗੀ ਗੱਲ ਆ। ਕਾਂਗਰਸ ਵੱਲ ਤਾਂ ਨਹੀਂ ਭੁਗਤਦੇ, ਅਕਾਲੀ ਦਲ ਵੱਲ ਹੀ ਭੁਗਤਦੇ ਹੋ ਨਾ, ਬੀਜੇਪੀ ਵੱਲ ਤਾਂ ਨਹੀਂ ਭੁਗਤਦੇ, ਮੰਨ ਲਈ ਗੱਲ ਤੁਹਾਡੀ, ਵਧੀਆ ਗੱਲ। ਪਰ ਕਦੇ ਇਹਨਾਂ ਨੂੰ ਵਰਤ ਕੇ ਟਕਸਾਲ ਨੂੰ, ਅਖੰਡ ਕੀਰਤਨੀ ਜਥੇ ਨੂੰ, ਨਿਹੰਗ ਦਲਾਂ ਨੂੰ ਜਾਂ ਹੋਰਾਂ ਨੂੰ ਕੁਝ ਇਹੋ ਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਨਾਲ ਸਿੱਖਾਂ ਦੇ ਅੰਦਰ ਸਿੱਖੀ ਨਾਲ ਜੁੜਨ ਦਾ, ਸਿੱਖ ਨੌਜਵਾਨੀ ਦੇ ਅੰਦਰ ਧਰਮ ਪ੍ਰਤੀ, ਕੌਮ ਪ੍ਰਤੀ ਕੁਝ ਜਜ਼ਬਾ ਪੈਦਾ ਹੋ ਸਕੇ। ਆ ਪਿੱਛੇ ਜੇ ਚਲੋ ਅੱਜ ਉਹ ਡਿਬਰੂਗੜ੍ਹ ਜੇਲ੍ਹ 'ਚ ਬੈਠਾ ਹੈ ਭਾਈ ਅਮਰਤਪਾਲ ਸਿੰਘ, ਉਹ ਜੇਕਰ ਨੌਜਵਾਨਾਂ ਦੇ ਅੰਦਰ ਆਪਦੇ ਧਰਮ ਪ੍ਰਤੀ, ਕੌਮ ਪ੍ਰਤੀ ਇੱਕ ਮਾਹੌਲ ਸਿਰਜ ਸਕਦਾ ਹੈ ਵੀਰ ਕੱਢ ਕੇ, ਤਾਂ ਇਹ ਜਿਹੜੇ ਇੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਕਦੇ ਇਹਨਾਂ ਨੇ ਦੱਸਿਆ, ਕਿਸੇ ਨੇ ਪੁੱਛਿਆ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਆਪਦੀ ਤੁਹਾਡੀ ਆਊਟਪੁੱਟ ਕੀ ਆ, ਤੁਹਾਡੇ ਇਲਾਕੇ ਦੇ ਵਿੱਚ ਤੁਸੀਂ 1 ਸਾਲ ਦੇ ਵਿੱਚ ਕਿੰਨਾ ਇੱਥੋਂ ਲੈ ਕੇ ਗਏ ਹੋ? ਕਿਉਂਕਿ ਬਜਟ ਤਾਂ ਬੜਾ ਵੱਡਾ, ਤੁਸੀਂ ਕੀ ਕੁਝ ਲੈ ਕੇ ਜਾਂਦੇ ਹੋ, ਇਹਦੇ ਬਦਲੇ 'ਚ ਕਿੰਨੇ ਸਿੱਖਾਂ ਨੂੰ ਸਿੱਖੀ ਨਾਲ ਜੋੜਦੇ ਹੋ? ਗੈਰ ਸਿੱਖਾਂ ਦਾ ਤਾਂ ਅਸੀਂ ਪੁੱਛਦੇ ਹੀ ਨਹੀਂ, ਅਸੀਂ ਤਾਂ ਇਹ ਕਹਿੰਦੇ ਆ ਕਿ ਕਿੰਨੇ ਕੁ ਸਿੱਖਾਂ ਨੂੰ ਤੁਸੀਂ ਰੋਕ ਲਿਆ ਸਿੱਖੀ 'ਚ ਜਾਣੋ, ਸਿੱਖੀ ਤੋਂ ਭੱਜਣ ਤੋਂ, ਬਾਗੀ ਹੋਣ ਤੋਂ। ਇੱਕ ਪਾਸੇ ਭਾਰਤੀ ਸਟੇਟ ਕਰੋੜਾਂ ਰੁਪਏ ਖਰਚ ਕੇ ਉਹਨਾਂ ਸਾਰੀਆਂ ਤਾਕਤਾਂ ਦੇ ਸਿਰ ਤੇ ਸਰਪ੍ਰਸਤੀ ਦੇ ਰਹੀ ਆ ਜਿਹੜੀਆਂ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਦੇਣ, ਤੇ ਸ਼੍ਰੋਮਣੀ ਕਮੇਟੀ ਦਾ ਕੰਮ ਇਹ ਦੋ ਉਲਟ ਵਾ। ਜਦੋਂ ਕੋ RSS ਬਣੀ ਆ ਉਦੋਂ ਕੀ ਸ਼੍ਰੋਮਣੀ ਕਮੇਟੀ ਬਣੀ, ਪਰ ਕਦੇ ਆਪਾਂ ਸੋਚਿਆ ਵੀ ਸ਼੍ਰੋਮਣੀ ਕਮੇਟੀ ਨੇ RSS ਵਾਂਗੂ ਸਿੱਖਾਂ ਦੇ ਦਿਲ ਦਿਮਾਗ ਵਿੱਚ ਆਪਦੇ ਧਰਮ ਪ੍ਰਤੀ ਜਾਂ ਰਾਜ ਪ੍ਰਤੀ ਕਦੇ ਕੋਈ ਭਾਵਨਾ ਪੈਦਾ ਕੀਤੀ ਹੋਊ? RSS ਦੇ ਵਰਕਰਾਂ ਦਾ ਇੱਕ
ਲੋਕਾਂ ਦੇ ਦਿਮਾਗ ਜਦੋਂ ਕੋਈ ਕਹਿੰਦਾ ਨਾ ਇਹ RSS ਦਾ ਬੰਦਾ, ਉਹਦੇ ਇੱਕ ਅਕਸ ਉੱਭਰਦਾ ਵੀ ਇਹ ਬੰਦਾ ਹਿੰਦੂਤਵ ਨੂੰ, ਭਗਵੇਂ ਬ੍ਰਿਗੇਡ ਨੂੰ ਪੂਰੀ ਕਮਿਟਮੈਂਟ ਨਾਲ ਅਪਣਾਇਆ ਹੋਇਆ ਬੰਦਾ ਹੁੰਦਾ। ਤੇ ਸ਼੍ਰੋਮਣੀ ਕਮੇਟੀ ਦੱਸ ਦੇਵੇ ਵੀ ਉਹਨਾਂ ਨੇ, ਜੇਕਰ ਕੋਈ ਬੰਦਾ ਕਿਸੇ ਨੂੰ ਕਹਿ ਦੇਵੇ ਪਿੰਡ 'ਚ ਵੀ ਇਹ ਸ਼੍ਰੋਮਣੀ ਕਮੇਟੀ ਵਾਲਾ, ਤਾਂ ਬੜੇ ਨਾਵਾਚਕ ਜੇ ਬੰਦਾ ਲਹਿਜੇ 'ਚ ਦੇਖਦਾ ਵੀ ਅੱਛਾ ਸ਼੍ਰੋਮਣੀ ਕਮੇਟੀ ਵਾਲਾ। ਸ਼੍ਰੋਮਣੀ ਕਮੇਟੀ ਦਾ ਅਕਸ ਇੰਨਾ ਸੱਚਾ ਸੁੱਚਾ, ਪਾਕ ਪਵਿੱਤਰ, ਉੱਚਾ ਹੋਣਾ ਚਾਹੀਦਾ, ਹੁੰਦਾ ਰਿਹਾ ਪਿਛਲੇ ਦੌਰ 'ਚ। ਅੱਜ ਇੰਨਾ ਨਿਗਰਿਆ ਹੋਇਆ ਕਿਉਂ ਆ? ਕਿਉਂਕਿ ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਇਹੋ ਜਿਹਾ ਅਕਸ ਬਣਾਉਣ 'ਚ ਪੂਰਾ ਰੋਲ ਪਲੇ ਕੀਤਾ। ਸੋ ਸਾਡੀਆਂ ਸਿੱਖ ਸੰਸਥਾਵਾਂ ਦੇ ਰਾਹੀਂ ਆਪਦੀ ਸੌੜੀ, ਭੈੜੀ, ਭੱਦੇ ਦਰਜੇ ਦੀ ਰਾਜਨੀਤੀ ਨੂੰ ਅੱਗੇ ਵਧਾਉਂਦਿਆਂ ਆਹ ਦਿਨ ਲੈ ਜਾਂਦੇ ਵੀ ਹੁਣ ਜੇਕਰ ਅਕਾਲ ਤਖਤ ਦਾ ਜਥੇਦਾਰ ਕੋਈ ਮਾੜੀ ਮੋਟੀ ਗੱਲ ਕਰਦਾ ਦਿਖੇ, ਉਹਦੇ ਵੀ ਪਾਰਕ ਉਤਰਨ ਲਈ ਐਡਵਾਈਜ਼ਰੀ ਬੋਰਡ ਬਣਾ ਲਓ। ਤੇ ਜੇ ਇਸ ਮਾਹੌਲ ਦੇ ਵਿੱਚ ਆਪਾਂ ਇਹਦਾ ਕੋਈ ਹੱਲ ਨਾ ਲੱਭੀਏ ਤਾਂ ਸਿੱਖ ਕੌਮ ਦਾ ਬਣੂਗਾ ਕੀ ਜੀ? 1978 ਤੋਂ ਚੱਲੇ ਹੋਏ ਸਿੱਖ ਸੰਘਰਸ਼ ਵਿੱਚ ਹਰ ਜਾਤ, ਗੋਤ, ਬਰਾਦਰੀ, ਹਰ ਪਿੰਡ, ਸ਼ਹਿਰ, ਹਰ ਤਰ੍ਹਾਂ ਦੇ ਸਿੱਖ ਨੇ ਯੋਗਦਾਨ ਪਾਇਆ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਘਰਸ਼ ਦੇ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਕਦੇ ਲਿਸਟਿੰਗ ਕੀਤੀ ਆ? ਕਦੇ ਕੋਈ ਦਫ਼ਤਰ ਖੋਲਿਆ ਹੋਵੇ ਕਿ ਭਾਈ 1 ਅਪ੍ਰੈਲ 1978 ਤੋਂ ਅੱਜ ਤੱਕ ਸਾਨੂੰ ਸਾਰੇ ਆਪਦੇ ਪਰਿਵਾਰਾਂ ਦਾ ਡਾਟਾ ਲਿਖਾ ਕੇ ਜਾਓ, ਤੁਹਾਡਾ ਸਾਰਿਆਂ ਦਾ ਇਤਿਹਾਸ ਸਾਂਭਿਆ ਜਾਵੇ। ਤੇ ਇੱਥੇ ਅਸੀਂ ਗੁਰਮਤਿ ਪ੍ਰਕਾਸ਼ ਮੈਗਜ਼ੀਨ ਕੱਢਦੇ ਹਾਂ। ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਹੈਗਾ ਵੀ ਗੁਰਮਤਿ ਪ੍ਰਕਾਸ਼ ਇੱਕ ਮੈਗਜ਼ੀਨ ਨਿਕਲਦਾ ਸ਼੍ਰੋਮਣੀ ਕਮੇਟੀ ਦਾ, ਤੇ ਉਹਨੂੰ ਪੜ੍ਹਨਾ ਚਾਹੀਦਾ। ਪੜ੍ਹਨ ਜੋਗਾ ਮੈਟਰ ਆਵੇ ਤਾਂ ਹੀ ਹੋਈ ਆ। ਉਹਦੇ ਵਿੱਚ ਲੋਕਾਂ ਦੀ ਦਿਲਚਸਪੀ ਕਿਉਂ ਨਹੀਂ ਹੈਗੀ? ਹੁਣ ਉਹਦੇ ਵਿੱਚ ਜੇਕਰ ਇਹੀ ਕੰਮ ਕਰ ਲਿਆ ਜਾਵੇ ਕਿ ਭਾਈ ਅਸੀਂ, ਸਾਡੇ ਕੋਲ ਸਿੱਖ ਇਤਿਹਾਸ ਦੀਆਂ ਬੀਤੇ ਦੌਰ ਦੀਆਂ ਸਾਖੀਆਂ, ਬੀਤੇ ਦੌਰ ਦੇ ਜਿਹੜੇ ਇਤਿਹਾਸ ਦੇ ਸਾਡੇ ਕਾਂਡ ਨੇ, ਕਾਰਨਾਮੇ ਆ, ਉਹ ਤਾਂ ਅਸੀਂ ਜਾਣਦੇ ਕਰਦੇ ਹੀ ਆ। ਪਰ 1978 ਤੋਂ ਜੋ ਕੁਝ ਪੰਥ ਨੇ, ਪੰਜਾਬ ਨੇ, ਸਿੱਖਾਂ ਨੇ ਭੋਗਿਆ, ਉਹ ਅਸੀਂ ਇਹਦੇ 'ਚ ਛਾਪਿਆ ਕਰਾਂਗੇ। ਮੇਰਾ ਦਾਅਵਾ ਹੈ, ਅਸੀਂ ਇੱਥੇ ਮੈਂ ਗੁਰਮਤਿ ਪ੍ਰਕਾਸ਼ ਮੈਗਜ਼ੀਨ ਤੋਂ ਜਦੋਂ ਇਹ ਗੱਲ ਕਰ ਰਿਹਾ, ਮੇਰੇ ਧਿਆਨ 'ਚ ਆ ਇੱਥੇ ਪਹਿਲੋਂ ਖੰਡੇਤਾ ਮੈਗਜ਼ੀਨ ਨਿਕਲਦਾ ਸੀ, ਸੰਪਰਕ ਨਿਕਲਦਾ ਸੀ, ਖਾਲਸਾ ਫਤਿਹਨਾਮਾ, ਵੰਗਾਰ। ਇਹਨਾਂ ਮੈਗਜ਼ੀਨਾਂ ਦੇ ਵਿੱਚ ਸਿੱਖ ਸੰਘਰਸ਼ ਦੇ ਮਸਲਿਆਂ ਬਾਰੇ, ਖਾਲਿਸਤਾਨੀ ਯੋਧਿਆਂ ਬਾਰੇ, ਸ਼ਹੀਦਾਂ ਬਾਰੇ ਛਪਦਾ ਰਿਹਾ, ਛਪਦਾ ਹੈ। ਤੇ ਜੇ ਉਹੀ ਸਾਰਾ ਕੁਝ ਉਹ ਕੌਮ ਦੇ, ਉਹ ਜਿਹੜਾ ਧਰਮ ਯੁੱਧ ਮੋਰਚਾ ਸੀ, ਉਹ ਅਕਾਲੀ ਦਲ ਨੇ ਲਾਇਆ ਸੀ, ਤੇ ਉਹਨਾਂ ਬਾਰੇ ਫੋਟੋਆਂ ਸਮੇਤ ਜਾਣਕਾਰੀ ਦੇ ਕੇ ਜੇ ਗੁਰਮਤਿ ਪ੍ਰਕਾਸ਼ ਵਿੱਚ ਛਾਪਿਆ ਜਾਵੇ ਤੇ ਗੁਰਮਤਿ ਪ੍ਰਕਾਸ਼ ਦਾ ਮੈਗਜ਼ੀਨ ਸ਼੍ਰੋਮਣੀ ਕਮੇਟੀ ਦਾ ਘਰ ਘਰ ਪਹੁੰਚਦਾ ਹੋ ਜੂ, ਤੇ ਉਹਦੇ ਰਾਹੀਂ ਕੌਮ ਦੇ ਸਿਧਾਂਤ, ਇਤਿਹਾਸ ਤੇ ਹੋਰ ਸਾਰੇ ਕਾਸੇ ਵੀ। ਪਰ ਇੱਧਰ ਧਿਆਨ ਦੇਣਾ ਹੀ ਨਹੀਂ। ਜੇ ਸ਼੍ਰੋਮਣੀ ਕਮੇਟੀ ਚਾਹਵੇ ਤਾਂ ਇੱਕ ਸੌਖਾ ਜਿਹਾ ਕੰਮ ਕਰ ਸਕਦੀ ਆ ਕਿ ਆਪਾਂ ਜੀ 200 ਪੰਥਕ ਸਿਧਾਂਤ ਨੂੰ ਤੇ ਸਿੱਖ ਇਤਿਹਾਸ ਨੂੰ ਸਮਝਣ ਵਾਲਾ ਸਿੱਖ ਬੱਚਾ ਭਰਤੀ ਕਰਨਾ। ਇੱਕ ਪ੍ਰੋਜੈਕਟ ਬਣਾਇਆ ਜਾ ਸਕਦਾ ਤੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 100 ਮੁੰਡੇ ਤੇ 100 ਕੁੜੀਆਂ, 100 ਜਾਣੀ ਕਿ ਬੀਬੀਆਂ ਤੇ 100 ਜਿਹੜੇ ਆ ਮਰਦ ਵੀਰ, 200 ਬੰਦਾ ਭਰਤੀ ਕਰੋ, ਉਹਨਾਂ ਨੂੰ ਵਧੀਆ ਤਨਖਾਹ ਦਿਓ। ਉਹਨਾਂ ਦਾ ਇੱਕੋ ਹੀ ਗੁਣ ਹੋਵੇ ਕਿ ਤੁਹਾਨੂੰ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਦਾ ਪੂਰਾ ਗਿਆਨ ਹੋਵੇ, ਪੜ੍ਹੇ ਲਿਖੇ ਹੋਣ। ਉਹਨਾਂ ਦਾ ਕੰਮ ਹੀ ਇਹ ਹੋਵੇ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਹਰ ਰੋਜ਼, ਮਤਲਬ 24 ਘੰਟੇ ਚੱਲੇ, ਇਹ ਨਹੀਂ ਵੀ ਉਹਨਾਂ ਨੂੰ ਇੱਕੋ ਵਾਰੀ ਬਿਠਾ ਕੇ 24 ਘੰਟੇ, 8-8 ਘੰਟੇ ਦੀਆਂ ਸ਼ਿਫਟਾਂ ਲਾ ਲਓ, 4-4 ਘੰਟੇ ਦੀਆਂ ਸ਼ਿਫਟਾਂ ਕਰਾਓ, ਪਰ ਉਹਨਾਂ ਨੂੰ ਭਰਤੀ ਕਰੋ, ਉਹਨਾਂ ਤੋਂ ਕੰਮ ਲਵੋ। ਇੱਕ ਉਹਨਾਂ ਦਾ ਵੱਖਰਾ ਹਾਲ ਬਣਿਆ ਹੋਵੇ ਜਿੱਥੇ ਉਹ ਗੌਰ ਇਤਿਹਾਸ ਬਾਰੇ, ਸਿੱਖ ਮਸਲਿਆਂ ਬਾਰੇ, ਸਿੱਖ ਇਤਿਹਾਸ ਬਾਰੇ, ਹੋਰ ਜੋ ਘਟਨਾਕ੍ਰਮ ਆ ਉਹਨਾਂ ਬਾਰੇ ਸਿੱਖ ਨਜ਼ਰੀਏ ਉੱਤੇ ਉਹ ਲਿਖਿਆ ਬੋਲਿਆ ਕਰਨ। ਸੋਸ਼ਲ ਮੀਡੀਆ ਦੇ ਰਾਹੀਂ ਕੋਈ ਬੰਦਾ ਜੇ ਪੋਸਟਾਂ ਪਾ ਸਕਦਾ ਪੋਸਟਾਂ ਪਾਵੇ, ਉਹਨਾਂ ਚੋਂ ਜੇ ਕੋਈ ਵੀਡੀਓ ਬਣਾ ਕੇ ਅਪਲੋਡ ਕਰ ਸਕਦਾ ਉਹ ਕਰੇ। ਹਰ ਰੋਜ਼ ਇਸ ਤਰੀਕੇ ਨਾਲ ਚੱਲੇ ਤੇ 5 ਮਹੀਨਿਆਂ ਦੇ ਵਿੱਚ ਜਿੱਡਾ ਸਾਡਾ ਸਿੱਖ ਨੌਜਵਾਨ ਸੋਸ਼ਲ ਮੀਡੀਆ ਤੇ ਅੱਜ ਹੋਰ ਕਮਲ ਕੁੱਟਦਾ ਫਿਰਦਾ, ਕੋਈ ਇੱਥੇ ਜੀ
सोनू सीतो ओ जी फलाना नीटू छड़न वाला इहे जे गधी गिड़ चों निकल के साडी कौम दी सारी जवानी आपदे इतिहास अते फलसफे नाल जुड़े। ना करो खालिस्तान दी गल जे लत्तां भार नहीं चलदियां, ना करो सिख कौम दे उन्हां मुद्दिआं ते मसलिआं दी गल जिन्हां दे बारे तुहाडे मतलब कन्नां चों सेक निकल लग जांदा भी हाय आह गल काहतों कहदी सत भिंडरां दा नाम लैता। पर जिहड़े साडे सिख इतिहास ते सिख फलसफे नाल संबंधित गल्लां ने उन्हां दा ही प्रचार कर लो। आ सोशल मीडिया दे उत्ते श्रोमणी गुरद्वारा प्रबंधक कमेटी दा पेज बनिया होया, तुसीं देख लो। ਉਹਦੇ ਤੇ ਤੁਸੀਂ ਦੇਖੋ ਤੁਹਾਨੂੰ ਜੇ ਕੋਈ ਚੱਜ ਹੱਲ ਦੀ ਚੀਜ਼ ਲੱਭ ਜੇ ਉੱਥੇ। ਇਹ ਤੋਂ ਉਲਟ ਬਹੁਤ ਸਾਰੇ ਸਾਡੇ ਇਹੋ ਜਿਹੇ ਨੌਜਵਾਨ ਨੇ ਜਿਹੜੇ ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ ਜਾਂ ਹੋਰਨਾਂ ਚੀਜ਼ਾਂ ਦੇ ਉੱਤੇ ਸਿੱਖ ਇਤਿਹਾਸ ਬਾਰੇ, ਸਿੱਖ ਸਿਧਾਂਤ ਬਾਰੇ ਨਿੱਤ ਪੋਸਟਾਂ ਪਾਉਂਦੇ ਆ। ਲੋਕ ਉਹਨਾਂ ਨੂੰ ਬੜੇ ਚਾਅ ਨਾਲ ਪੜ੍ਹਦੇ। ਉਹਨਾਂ ਦੀ ਪਛਾਣ ਬਣੀ ਪਈ ਆ ਵੀ ਇਹਨਾਂ ਨੇ ਤਾਂ ਸਦਾ ਕੌਮ ਪ੍ਰਸਤੀ ਦੀ ਭਾਵਨਾ ਵਾਲੀਆਂ ਪੋਸਟਾਂ ਲਿਖਣੀਆਂ ਕਰਨੀਆਂ ਨੇ। ਇਹੋ ਜਿਹੇ ਬੰਦਿਆਂ ਨੂੰ ਭਰਤੀ ਕਰਕੇ ਪੱਕੇ ਤੌਰ ਦੇ ਉੱਤੇ, ਪੰਥਕ ਤੌਰ ਦੇ ਉੱਤੇ ਉਹਨਾਂ ਦੀ ਸੇਵਾ ਲਈ ਜਾਵੇ, ਕਿਉਂਕਿ ਬਦਲਦੇ ਯੁੱਗ ਦੇ ਹਿਸਾਬ ਨਾਲ, ਅੱਜ ਦੇ ਹਿਸਾਬ ਨਾਲ ਇਹ ਲੋੜਾਂ ਨੇ। ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਕਹਿੰਦੇ ਆ ਕਿ ਸਾਤੋਂ ਜੀ ਹੁਣ ਪੜ੍ਹਿਆ ਨਹੀਂ ਜਾਂਦਾ, ਅੱਜ ਦਾ ਸਮਾਂ ਹੈਗਾ ਬੋਲ ਕੇ ਕੋਈ ਗੱਲ ਪਾ ਦਿਆ ਕਰੋ ਤਾਂ ਕਿ ਅਸੀਂ ਜਿਹੜਾ ਮੋਬਾਈਲ ਆ ਉਹ ਆਪਦਾ ਰੋਟੀ ਖਾਂਦੇ ਜਾਂ ਤੁਰਦੇ ਜਾਂਦੇ ਵੀ ਗੱਡੀ 'ਚ ਰੱਖ ਲਈਏ ਤੇ ਉਹ ਸੁਣ ਲਈਏ। ਤੇ ਜੇਕਰ ਕਿਸੇ ਨੇ ਬਾਬਾ ਬੁੱਢਾ ਜੀ ਬਾਰੇ, ਭਾਈ ਕਨਈਆ ਜੀ ਬਾਰੇ, ਪੀਰ ਬੁੱਧੂ ਸ਼ਾਹ ਬਾਰੇ ਜਾਂ ਭਾਈ ਮਰਦਾਨਾ ਜੀ ਜਾਂ ਸਾਡੇ ਸਿੱਖ ਇਤਿਹਾਸ ਦੇ ਨਾਇਕਾਂ ਬਾਰੇ, ਔਰ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਸਾਡੀ ਕੌਮ ਨੂੰ ਰਮਾਇਣ ਦੇ, ਮਹਾਭਾਰਤ ਦੇ ਜਾਂ ਹੋਰਨਾਂ ਮਤਾਂ ਦੇ ਪਾਤਰਾਂ ਦਾ ਸਭ ਪਤਾ। ਰਮਾਇਣ ਸਭ ਨੂੰ ਪਤਾ, ਮਹਾਭਾਰਤ ਸਭ ਨੂੰ ਪਤਾ, ਪਰ ਸਾਨੂੰ ਸਾਡੇ ਸਿੱਖ ਇਤਿਹਾਸ ਦੇ ਬਹੁਤ ਵੱਡੇ ਕਾਰਨਾਮਿਆਂ ਬਾਰੇ ਅਣਜਾਣਪੁਣਾ ਹੈ। ਕਿਉਂ ਆ? ਕਿਉਂਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਸਾਡੇ ਜਿਹੜੇ ਪ੍ਰਚਾਰਕ ਨੇ ਵਿਚਾਰੇ, ਉਹ ਜੇ ਕਿਤੇ ਰਾਮਚੰਦਰ ਅੱਖਰ ਆ ਗਿਆ ਫਿਰ ਸਾਰੀ ਰਮਾਇਣ ਛੁਡਾ ਕੇ ਹਟਦੇ ਆ। ਜੇ ਕਿਤੇ ਮਹਾਭਾਰਤ ਦੇ ਕਿਸੇ ਪਾਤਰ ਦਾ ਜ਼ਿਕਰ ਆ ਗਿਆ ਤਾਂ ਸਾਰੀ ਮਹਾਭਾਰਤ ਸੁਣਾ ਕੇ ਹਟਦੇ। ਪਤਾ ਹੀ ਨਹੀਂ ਲੱਗਦਾ ਵੀ ਮੰਦਿਰ 'ਚ ਬੈਠੇ ਆ, ਕਿਸੇ ਕਥਾ ਸੁਣਨ ਆਏ ਆ ਕਿ ਗੁਰਦੁਆਰੇ 'ਚ ਬੈਠੇ। ਸੋ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਅਕਾਲ ਤਖਤ ਸਾਹਿਬ ਅਤੇ ਸਮੁੱਚੀਆਂ ਸਿੱਖ ਸੰਸਥਾਵਾਂ ਦੇ ਸਾਹਮਣੇ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤ ਦੀ ਗੱਲ ਅੱਗੇ ਤੋਰਨ ਤਰਾਉਣ ਦਾ ਜਿਹੜਾ ਸਵਾਲ ਆ, ਉਹਦੇ ਉੱਤੇ ਬਹੁਤ ਭਾਰੀ ਦੁੱਖ ਵਾਲੀ ਗੱਲ ਆ ਕਿ ਕੁਛ ਨਹੀਂ ਸੋਚਿਆ ਜਾ ਰਿਹਾ। ਹੁਣ ਇਹ ਕਹਿਣਾ ਕਿ ਜੀ ਸਾਰੇ ਬਹੁਤ ਸਿਆਣੇ ਆ ਜੀ, ਅਸੀਂ ਕਦੋਂ ਕਹਿੰਦੇ ਆ ਜੀ ਇਹਨਾਂ ਨੂੰ ਸਮਝ ਨਹੀਂ ਹੈਗੀ, ਜ਼ਿਆਦਾ ਸਮਝ ਆ ਸਕਦੇ। ਜਿਵੇਂ ਜਦੋਂ ਦ੍ਰੋਪਦੀ ਨੂੰ ਸਭਾ ਦੇ ਵਿੱਚ ਧੂ ਕੇ ਬੇਇੱਜ਼ਤ ਕਰਨ ਦੇ ਲਈ ਲਿਆਂਦਾ ਗਿਆ ਸੀ, ਉੱਥੇ ਜਿੰਨੇ ਬੈਠੇ ਸੀ ਉਹਨਾਂ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਸੀ ਜਿਹਦੇ ਵਿੱਚ ਕੋਈ ਗੁਣ ਨਾ ਹੋਵੇ। ਸਾਰੇ ਹੀ ਬੜੇ ਗੁਣੀ ਗਿਆਨੀ, ਕੋਈ ਕਿਸੇ ਕਲਾ ਦਾ ਮਾਹਿਰ, ਕੋਈ ਕਿਸੇ ਕਰਕੇ ਚਰਚਿਤ, ਬੜੇ ਉਹਨਾਂ ਦੇ ਗੁਣ ਸੀ। ਪਰ ਜਿਹੜੀ ਔਰਤ ਨੂੰ ਉੱਥੇ ਨਗਨ ਕਰਨ ਦੇ ਲਈ ਲੈ ਕੇ ਆਂਦਾ, ਉਹਦੇ ਲਈ ਤਾਂ ਉਹ ਸਾਰੇ ਬੇਅਰਥ ਸੀ। ਸੋ ਇਹੋ ਜਿਹੀ ਸਿਆਣਪ, ਇਹੋ ਜਿਹੀਆਂ ਸੋਹਣੀਆਂ ਬੀਬੀਆਂ, ਪੱਗਾਂ, ਸੋਹਣੀਆਂ ਸੋਹਣੀਆਂ ਗੱਲਾਂ, ਇਹ ਸਾਰੀਆਂ ਚਟਣੀਆਂ ਜੇਕਰ ਤੁਸੀਂ ਅਹੁਦਿਆਂ ਤੇ ਬੈਠ ਕੇ ਲੱਖਾਂ ਰੁਪਏ ਕੌਮ ਦੇ ਤੇਲ ਤੇ ਫੂਕ ਤੇ ਖਾ ਲਏ ਤੇ ਕੌਮ ਦਾ ਕੁਝ ਬਣਿਆ ਨਾ। ਜਿਹੜਾ ਇਤਿਹਾਸ ਨੂੰ, ਸਿੱਖ ਸਿਧਾਂਤ ਨੂੰ ਤੁਹਾਡੀ ਲੋੜ ਆ, ਉੱਥੇ ਤਾਂ ਤੁਸੀਂ ਸਿਫਰ ਹੋ। ਉਹ ਸ਼ੇਰ ਆ ਨਾ, ਤੂੰ ਇਧਰ ਉਧਰ ਕੀ ਬਾਤ ਨਾ ਕਰ, ਇਹ ਬਤਾ ਤੇ ਵੀ ਕਾਫਲਾ ਕਿਉਂ ਲੁੱਟਾ। ਕਾਫਲਾ ਸ਼ਰੇਆਮ ਲੁੱਟਿਆ ਜਾ ਰਿਹਾ। ਅੱਜ ਦੀ ਸਿੱਖ ਜਵਾਨੀ ਨੂੰ ਆਪਦੇ ਇਤਿਹਾਸ ਅਤੇ ਵਿਰਸੇ ਤੋਂ ਜੋੜਨ ਵਿੱਚ ਅੱਜ ਦਾ ਸਮੁੱਚਾ ਜਿਹੜਾ ਤਾਣਾ ਬਾਣਾ, ਜਿਹੜਾ ਢਾਂਚਾ, ਜਿਹੜਾ ਧਰਮ ਪ੍ਰਚਾਰ ਦਾ ਕਾਰਜ ਹੈ, ਉਹ ਅਸਫਲ ਆ। ਤੇ ਫਿਕਰ ਇਹਨਾਂ ਨੂੰ ਇਹ ਪਿਆ ਹੈ ਵੀ ਕਿਤੇ ਬਾਦਲ ਪਰਿਵਾਰ ਜਿਹੜਾ ਉਹਨੂੰ ਨਾ ਕੁਛ ਹੋ ਜੇ। ਕਿਵੇਂ ਸਾਰੀ ਕੌਮ ਇਹਦੀ ਮਖਾਜ ਬਣਾਈ ਪਈ ਆ ਵੀ ਹਾਂ ਜੀ ਜੇਕਰ ਤੇ ਉਹਨੂੰ ਕੁਛ ਹੋ ਗਿਆ। ਜਿਸ ਪਰਿਵਾਰ ਨੇ ਸਾਡੀ ਕੌਮ ਦਾ ਸੱਤਿਆਨਾਸ਼ ਕਰਤਾ, ਜੇ ਉਹਦਾ ਨਾਂ ਲੈ ਦੋ ਤਾਂ ਧੰਨ ਦੇ ਲੰਡੂ ਨੇ ਉਹ ਜਿਹੜੇ ਕਹਿੰਦੇ ਆ ਜੀ ਹਾਏ ਬਾਦਲ ਦਾ ਸੁਣ ਵਜਾਉਣ ਲੱਗ ਗਏ। ਤੁਰ ਫਿਟੇ ਮੂੰਹ ਤੇ ਧਰਕਾਰ ਆ ਉਹਨਾਂ ਲੋਕਾਂ ਦੇ ਜਿਹੜੇ ਇਹ ਸੋਚਦੇ ਆ ਕਿ ਜਿਹੜੇ ਸਿੱਖ ਬਾਦਲ ਦਲ ਦੀਆਂ ਕਰਤੂਤਾਂ ਫੋਲਦੇ ਆ ਵੀ ਉਹ ਖਨੀ ਕੋਈ ਮਾੜੇ ਨੇ। ਮੈਂ ਕਹਿੰਦਾ ਧੰਨ ਦੇ ਆ ਉਹ ਗੁਰੂ ਦੇ ਪਿਆਰੇ ਜਿਹੜੇ ਅੱਜ ਵੀ ਜੁਰਤ ਰੱਖਦੇ ਆ ਇਸ ਪਰਿਵਾਰ ਦੀਆਂ, ਸਿੱਖ ਕੌਮ ਦੇ ਉੱਤੇ ਹਮਲਾ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਬੇਨਕਾਬ ਕਰਨ।
ਸਾਡੀ ਕੌਮ ਦੇ ਇਤਿਹਾਸ ਵਿੱਚ ਬੜੇ ਇਹੋ ਜਿਹੇ ਪਰਿਵਾਰ ਵੀ ਉੱਠੇ, ਘਰਾਣੇ ਵੀ ਉੱਠੇ, ਸ਼ਖਸੀਅਤਾਂ ਵੀ ਆਈਆਂ। ਕਿਸੇ ਨੇ ਕਿਸੇ ਤਰੀਕੇ ਨਾਲ ਯੋਗਦਾਨ ਪਾਇਆ, ਕਿਸੇ ਨੇ ਕਿਸੇ ਤਰੀਕੇ ਨਾਲ ਯੋਗਦਾਨ ਪਾਇਆ, ਪਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਗਾਂ ਇਹਨਾਂ ਦਾ ਲਾਣਾ ਬਾਣਾ ਸਾਰਾ ਤੇ ਗਾਹਾਂ ਜਿਹੜਾ ਢਾਣਾ ਖੜਾ ਕੀਤਾ, ਇਹਨਾਂ ਨੇ ਸਿੱਖੀ ਦੀਆਂ ਜੜ੍ਹਾਂ ਵੱਢੀਆਂ ਨੇ। ਇਤਿਹਾਸ ਵਿੱਚ ਜਦੋਂ ਵੀ ਇਸ ਪਰਿਵਾਰ ਦਾ ਜ਼ਿਕਰ ਆਊ, ਉਹ ਸਿੱਖੀ ਦੇ ਦੁਸ਼ਮਣਾਂ ਦੇ ਤੌਰ ਤੇ ਆਊ। ਤੇ ਜਿਹੜੇ ਸਿੱਖਾਂ ਨੂੰ ਇੰਨੀ ਗੱਲ ਕਹਿੰਦੇ ਆ ਬੁਖਾਰ ਚੜ੍ਹਦਾ ਤੇ ਸੁਣਨ ਲੱਗੇ ਆ ਬੜਾ ਔਖਾ ਲੱਗਦਾ, ਉਹਨਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਹੈਗਾ ਕਿ ਤੁਸੀਂ ਆਪਦੇ ਟੱਬਰ ਦਾ ਜਿਹੜਾ ਕੋਈ ਨਿੱਜੀ ਤੌਰ ਤੇ ਸ਼ਰੀਕ ਹੋਵੇ, ਗਲੀ ਗੁਆਂਢ 'ਚ ਕਿਸੇ ਨਾਲ ਬਣਦੀ ਨਾ ਹੋਵੇ, ਉਹਨੂੰ ਤਾਂ ਕਹਿੰਦੇ ਹੋਵੇ ਹੁਣੇ ਖਤਮ ਹੋ ਜੇ, ਪਰ ਜਿਹੜਾ ਤੁਹਾਡੇ ਧਰਮ ਦਾ, ਤੁਹਾਡੀ ਕੌਮ ਦੀਆਂ ਜੜ੍ਹਾਂ ਵੱਢਣ ਵਾਲਾ ਪਰਿਵਾਰ ਆ, ਉਹਦੇ ਬਾਰੇ ਤੁਸੀਂ ਦੋ ਸ਼ਬਦ ਸੁਣ ਕੇ ਰਾਜੀ ਨੇ ਚੀਕਾਂ ਮਾਰ ਲੱਗ ਜਾਂਦੇ। ਖੈਰ, ਇਹੋ ਜਿਹੇ ਦਿਨ ਸਦਾ ਨਾ ਰਹੇ ਅਤੇ ਨਾ ਰਹਿਣੇ। ਇਹ ਜਿਹੜੀਆਂ ਚਾਲਾਂ ਨੇਗੀਆਂ ਇਹ ਸਦਾ ਹੀ ਅਸਫਲ ਰਹਿੰਦੀਆਂ ਹੁੰਦੀਆਂ। ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ, ਪਰ ਵਕਤੀ ਤੌਰ ਦੇ ਉੱਤੇ ਇਹ ਜਿਹੜਾ ਖਰਾਬਾ ਇਹ ਜ਼ਰੂਰ ਕਰਨਗੇ। ਪਰ ਇੱਕ ਦਿਨ ਆਊਗਾ ਜਦੋਂ ਖਾਲਿਸਤਾਨ, ਜਦੋਂ UNO ਦੇ ਵਿੱਚ ਸਾਡੇ ਖਾਲਿਸਤਾਨ ਦਾ ਝੰਡਾ ਝੂਲੂਗਾ, ਉਦੋਂ ਇਹ ਸਾਰੀਆਂ ਗੱਲਾਂ ਸਿੱਧੀਆਂ ਵੀ ਹੋਣਗੀਆਂ, ਸਹੀ ਵੀ ਹੋਣਗੀਆਂ। ਕਿਉਂਕਿ ਹੁਣ ਤਾਂ BJP ਦੇ ਰਾਹੀਂ, RSS ਦੇ ਰਾਹੀਂ ਇੰਡੀਅਨ ਸਟੇਟ ਨੂੰ ਖੁਸ਼ ਕਰਨ ਦੇ ਲਈ ਇੱਥੇ ਹੀ ਕੁਝ ਹੋਣਾ। ਜਦੋਂ ਖਾਲਿਸਤਾਨ ਬਣਿਆ ਉਦੋਂ ਹੀ ਮਸਲੇ ਹੱਲ ਹੋਣਗੇ। ਇਹੀ ਕਹਿੰਦਾ ਹੋਇਆ ਸਮਾਪਤੀ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।